ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਸਮਾਹ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਧਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 2 ਦਸੰਬਰ 2024 19 ਮੱਘਰ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਪਿਛਲਾ ਸਾਰਾ ਵੀਕ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਕੈਲੀਫੋਰਨੀਆ ਤੋਂ ਤਰਨਜੀਤ ਸਿੰਘ ਗੁਜਰਾਲ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਤਰਨਜੀਤ ਸਿੰਘ ਗੁਜਰਾਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਜਿਹੜਾ ਕਿ ਕਰੰਟ ਇਸ਼ੂ ਹੈ ਉਸ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵੇਲੇ ਜਿਹੜਾ ਹੈ ਸਿੱਖ ਜਗਤ ਮੀਡੀਆ ਅਤੇ ਦਿੱਲੀ ਤੱਕ ਦੇ ਜਿਹੜੇ ਗਲਿਆਰਿਆਂ ਵਿੱਚ ਸਭ ਤੋਂ ਜ਼ਿਆਦਾ ਚਰਚਾ ਜਿਹੜੀ ਹੋ ਰਹੀ ਹੈ ਉਹ ਅਕਾਲ ਤਖਤ ਸਾਹਿਬ ਦੀ ਹੋ ਰਹੀ ਹੈ। ਸੋ 2 ਦਸੰਬਰ ਨੂੰ ਸੁਖਬੀਰ ਬਾਦਲ ਸਮੇਤ ਬਹੁਤ ਸਾਰੇ ਅਕਾਲੀ ਲੀਡਰਾਂ ਨੂੰ ਅਕਾਲ ਤਖਤ ਸਾਹਿਬ ਤੋਂ ਉਹਨਾਂ ਦੇ ਬਜਰ ਗੁਨਾਹਾਂ ਲਈ ਜਿਹੜੀਆਂ ਸਜ਼ਾ ਉਹ ਸੁਣਾਈ ਗਈ ਹੈ। ਸੋ ਇਸ ਮੁੱਦੇ ਤੇ ਵੇਰਵੇ ਨਾਲ ਗੱਲ ਕਰਨ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦਾ ਜਿਹੜਾ ਲਗਭਗ 4 ਸਦੀਆਂ ਦਾ ਮਾਣ ਮੱਤਾ ਇਤਿਹਾਸ ਅਤੇ ਅਜੋਕੇ ਦੌਰ ਵਿੱਚ ਇਸ ਦੀ ਪ੍ਰਭੂ ਸੱਤਾ ਨੂੰ ਲਾਇਆ ਗਿਆ ਖੋਰਾ, ਇਸ ਤੇ ਜਿਹੜੇ ਪੰਛੀ ਝਾਤ ਮਾਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿਛਲੇ ਦਿਨਾਂ ਦੀ ਗੈਰ ਹਾਜ਼ਰੀ ਤੇ ਫਿਕਰ ਚਿੰਤਾ ਦਾ ਇਜ਼ਹਾਰ ਕੀਤਾ। ਬਹੁਤ ਸਾਰਿਆਂ ਦੇ ਮੈਸੇਜਸ ਕਾਲਾਂ, ਕੁਛ ਨੂੰ ਅਸੀਂ ਲੈ ਸਕੇ, ਕੁਛ ਦੇ ਨਾਲ ਸੰਪਰਕ ਨਹੀਂ ਹੋਇਆ ਔਰ ਹਰ ਇੱਕ ਦਾ ਹੀ ਫਿਕਰ ਸੀ। ਔਰ ਇਹ ਠੀਕ ਹੈ ਕਿ ਜਦੋਂ ਅਸੀਂ ਜ਼ਿੰਦਗੀ ਦੇ ਸਫ਼ਰ 'ਚੋਂ ਗੁਜ਼ਰ ਰਹੇ ਹਾਂ, ਬਹੁਤ ਸਾਰੀਆਂ ਡਿਵੈਲਪਮੈਂਟਸ ਕੌਮੀ ਪੱਖ ਤੋਂ ਨੇ ਜਿਹੜੀਆਂ ਪਿਛਲੇ ਦਿਨਾਂ 'ਚ ਵੀ ਬੜੀਆਂ ਅਹਿਮ ਸੀ। ਲੇਕਿਨ ਕਈ ਵਾਰ ਕੁਛ ਮਜਬੂਰੀਆਂ ਲਫ਼ਜ਼ ਮੈਂ ਇਸਤੇਮਾਲ ਕਰਾਂ ਜਾਂ ਉਸ ਨੂੰ ਮਾਨਸਿਕ ਰੌਂ ਜਾਂ ਦੂਸਰੇ ਨਾਲ ਤੁਸੀਂ ਜੋੜ ਕੇ ਦੇਖ ਸਕਦੇ ਹੋ, ਉਹਦੀ ਵਜ੍ਹਾ ਕਰਕੇ ਅਸੀਂ ਪ੍ਰੋਗਰਾਮ ਨਹੀਂ ਕਰ ਸਕੇ। ਸਾਡੀ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਗੈਰ ਹਾਜ਼ਰੀ ਨਾ ਹੋਏ, ਪਰ ਕਈ ਵਾਰ ਕੁਝ ਸਰਕਮਸਟੈਂਸਿਸ ਇੰਨੇ ਕੰਪੈਲਿੰਗ ਹੁੰਦੇ ਨੇ ਕਿ ਤੁਹਾਨੂੰ ਜਿਹੜਾ ਉਹ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਕਰ ਦਿੰਦੇ ਨੇ। ਸੋ ਫਿਰ ਵੀ ਤੁਹਾਡੀਆਂ ਸਭ ਦੀਆਂ ਅਰਦਾਸਾਂ ਦਾ ਔਰ ਫਿਕਰਮੰਦੀ ਦਾ ਬਹੁਤ ਬਹੁਤ ਸ਼ੁਕਰੀਆ। ਡਿਵੈਲਪਮੈਂਟਸ ਤਾਂ ਇਸ ਹਫ਼ਤੇ 'ਚ ਜਿਹੜੀਆਂ ਸਨ ਉਹਨਾਂ ਦੇ ਵਿੱਚ ਖਾਸ ਤੌਰ 'ਤੇ ਜੋ ਨੋਮੀਨੇਸ਼ਨਸ ਚੱਲ ਰਹੀਆਂ ਅਮਰੀਕਾ ਦੇ ਵਿੱਚ, ਤੁਲਸੀ ਗੈਫਰਡ ਦਾ ਪਿਛਲੇ ਦਿਨਾਂ 'ਚ ਜਿਹੜੀਆਂ 18 ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਸ ਨੂੰ ਹੈੱਡ ਲਾਉਣਾ। ਫਿਰ ਪਿਛਲੇ ਹਫ਼ਤੇ 'ਚ ਕਾਸ਼ ਪਟੇਲ ਜਿਹੜਾ ਪ੍ਰੋਮੀਨੈਂਟ ਜਿਹੜਾ ਟਰੰਪ ਸਪੋਰਟਰ ਹੈ ਇਸ ਸਾਰੇ ਦੌਰ ਦਾ, ਔਰ ਉਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਉਸ ਨੂੰ FBI ਦਾ ਹੈੱਡ ਲਾਇਆ ਗਿਆ ਔਰ ਇਸ ਦੇ ਨਾਲ ਥੋੜ੍ਹਾ ਬਹੁਤ ਜਿਹੜਾ ਖਿਚਾਅ ਟਰੰਪ ਦੀ ਜਿਹੜੀ ਸਟੇਟਮੈਂਟ ਖਾਸ ਤੌਰ 'ਤੇ ਜਿਹਦੇ 'ਚ ਉਸ ਨੇ
ਮੈਕਸੀਕੋ ਔਰ ਕੈਨੇਡਾ ਨੂੰ ਇਹ ਥ੍ਰੈਟਨ ਕੀਤਾ ਕਿ ਜੇ ਤੁਸੀਂ ਜਿਹੜਾ ਉਹ ਇਮੀਗ੍ਰੈਂਟ ਜਿਹੜੇ ਇਲੀਗਲ ਨੇ ਉਹਨਾਂ ਦੇ ਉੱਤੇ ਡਰੱਗਸ ਦੇ ਉੱਤੇ ਜਿਹੜਾ ਉਹ ਕੰਟਰੋਲ ਨਹੀਂ ਕਰੋਗੇ ਤੇ ਇੰਨੇ % ਜਿਹੜਾ ਅਸੀਂ ਟੈਰਿਫ ਲਾ ਦੇਵਾਂਗੇ, ਜਿਹਨੇ ਕੈਨੇਡਾ ਦੇ ਡਾਲਰ ਨੂੰ ਵੀ ਹਿਲਾਇਆ। ਔਰ ਜਸਟਿਨ ਟਰੂਡੋ ਸਪੈਸ਼ਲੀ ਮਿਲਣ ਦੇ ਲਈ ਟਰੰਪ ਨੂੰ ਆਏ। ਉਸ ਮੀਟਿੰਗ ਤੋਂ ਬਾਅਦ ਵੀ ਕੋਈ ਐਸਾ ਤਾਂ ਨਹੀਂ ਹੈ ਕਿ ਟਰੰਪ ਨੇ ਕੋਈ ਇਹ ਸ਼ੋਰ ਕੀਤਾ ਕਿ ਜੋ ਨਹੀਂ ਹੋ। ਦੋਨਾਂ ਨੇ ਕਿਹਾ ਬਹੁਤ ਚੰਗੇ ਮਾਹੌਲ 'ਚ ਗੱਲਬਾਤ ਹੋਈ, ਬਹੁਤ ਚੰਗੇ ਮਾਹੌਲ 'ਚ ਹੋਈ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਪਾਰਟ। ਔਰ ਜਦੋਂ ਹੀ ਵੀਕਐਂਡ ਕਲੋਜ਼ ਸੀ ਫਿਰ ਟਰੰਪ ਨੇ ਬ੍ਰਿਕਸ ਕੰਟਰੀਜ਼ ਜਿਨ੍ਹਾਂ ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਸ਼ਾਮਲ ਨੇ, ਖਾਸ ਤੌਰ 'ਤੇ ਚਾਈਨਾ, ਰਸ਼ੀਆ ਔਰ ਇੰਡੀਆ ਦਾ ਉਹਨੇ ਨਾਂ ਲਿਆ ਕਿ ਵੀ ਜੇ ਇਹਨਾਂ ਨੇ ਅਮਰੀਕਨ ਡਾਲਰ ਦੇ ਬਰਾਬਰ ਆਪਣੀ ਕਰੰਸੀ ਫਲੋਟ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਮੈਂ ਇਹਨਾਂ ਦੇ ਉੱਤੇ 100% ਟੈਰਿਫ ਲਾਵਾਂਗਾ। ਮਤਲਬ ਇਹ ਹੈ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਦੁਨੀਆ ਦੇ ਬਹੁਤ ਸਾਰੇ ਜਿਹੜੇ ਐਕਸਪੋਰਟ ਕਰਨ ਵਾਲੇ ਮੁਲਕ ਨੇ ਉਹਨਾਂ ਦੀ 50% ਤੋਂ ਵੱਡੀ ਜਿਹੜੀ ਮੰਡੀ ਹੈ, ਜਿਹੜੀ ਕੰਜ਼ੰਪਸ਼ਨ ਹੈ, ਉਹ ਅਮਰੀਕਾ ਦੀ ਮੰਡੀ ਹੈ ਜੀ। ਔਰ ਜੇ 100% ਟੈਰਿਫ ਦੀ ਗੱਲ ਕਰੀਏ ਭਾਰਤ ਤੋਂ ਆਉਣ ਵਾਲਾ ਸਟੱਫ ਜਿਹੜਾ ਹੈ ਤੇ ਜਿਹੜੀ ਚੀਜ਼ ਅਮਰੀਕਾ ਦੇ ਵਿੱਚ 100 ਰੁਪਏ ਦੀ $100 ਦੀ ਮਿਲਦੀ ਸੀ ਕੋਈ ਵੀ ਭਾਰਤ ਜਾਂ ਚੀਨ ਦਾ ਇੰਪੋਰਟ ਕੋਈ ਵੀ, ਉਹ 200 ਦੀ ਹੋ ਜਾਏਗੀ। ਸੋ ਮਕਸਦ ਜਿਹੜਾ ਹੈ ਉਹ ਅਮਰੀਕਾ ਫਸਟ ਦਾ ਮਾਡਲ ਤਾਂ ਹੈ ਹੀ ਹੈ, ਪਰ ਪ੍ਰੈਜ਼ੀਡੈਂਟ ਟਰੰਪ ਜਿਹੜਾ ਹੈ ਉਹ ਉਸ ਸਾਰੇ ਮੁੱਦੇ ਦੇ ਉੱਤੇ ਅੱਗੇ ਵਧ ਰਿਹਾ। ਸੋ ਇਹ ਸਾਰੀਆਂ ਡਿਵੈਲਪਮੈਂਟਸ ਬੜੀਆਂ ਅਹਿਮੀਅਤ ਵਾਲੀਆਂ ਸੀ। ਬਹੁਤ ਸਾਰੇ ਹੁਣ ਕਿਉਂਕਿ ਹੋਰ ਵੀ ਚੈਨਲਸ ਦੇ ਉੱਤੇ ਗੱਲਬਾਤ ਹੁੰਦੀ ਹੈ ਸਿੱਖ ਪਰਸਪੈਕਟਿਵ ਜਾਂ ਸਿੱਖ ਨੈਰੇਟਿਵ, ਕਈਆਂ ਨੇ ਆਪਣਾ ਜਿਹੜਾ ਉਹ ਦੇਣਾ ਸ਼ੁਰੂ ਕੀਤਾ। ਔਰ ਹੁਣ ਇਸ ਸਾਰੇ ਦੇ ਮੁੱਦੇ ਦੇ ਉੱਤੇ ਇੰਟਰਨੈਸ਼ਨਲੀ ਸਾਡੇ ਲਈ ਹਮੇਸ਼ਾ ਇਹ ਡਿਵੈਲਪਮੈਂਟਸ ਇੰਪੋਰਟੈਂਟ ਰਹੀਆਂ। ਪਰ ਅੱਜ ਅਸੀਂ ਜਿਹੜਾ ਆਪਣਾ ਓਪਨਿੰਗ ਸੈਗਮੈਂਟ ਹੈ ਔਰ ਨਾਲ ਦੂਸਰਾ ਸੈਗਮੈਂਟ ਵੀ ਉਸ ਡਿਵੈਲਪਮੈਂਟ ਦੇ ਉੱਤੇ ਗੱਲਬਾਤ ਕਰਾਂਗੇ ਜਿਹੜੀ ਅਕਾਲ ਤਖਤ ਸਾਹਿਬ ਨਾਲ ਸੰਬੰਧਿਤ ਹੈ। ਕਿਉਂਕਿ ਪਿਛਲੇ ਕਈ ਦਿਨਾਂ ਤੋਂ ਆਲਮੋਸਟ ਜੇ ਕਹਿਣਾ ਹੋਏ ਕਿ ਇਸ ਦੀ ਸ਼ੁਰੂਆਤ ਤਾਂ ਇਸ ਮੁੱਦੇ ਦੀ 3 ਮਹੀਨੇ ਪਹਿਲਾਂ ਹੋਈ, ਜਦੋਂ ਕਿ ਇੱਕ ਗਰੁੱਪ ਬਾਦਲ ਦਲ ਦਾ ਹੀ ਜਿਸ ਨੂੰ ਆਪਣੇ ਉਸ ਸਜ਼ਾ ਦੇ ਵਿੱਚ ਜਾਂ ਤਨਖਾਹ ਸੁਣਾਉਂਦਿਆਂ ਜਥੇਦਾਰਾਂ ਨੇ ਬਾਗੀ ਤੇ ਦਾਗੀ ਇਹ ਲਫ਼ਜ਼ ਇਸਤੇਮਾਲ ਕੀਤੇ, ਉਹਨਾਂ ਵੱਲੋਂ ਜਿਹੜਾ ਉਹ ਅਕਾਲ ਤਖਤ 'ਤੇ ਪਹੁੰਚ ਕੀਤੀ ਗਈ ਸੀ, ਆਪਣੇ ਗਲਤੀ ਮੰਨੀ ਗਈ ਸੀ। ਉਸ 'ਚੋਂ ਸੁਖਬੀਰ ਬਾਦਲ ਨੂੰ ਤਲਬ ਕਰਨਾ, ਤਨਖਾਹੀਆ ਬਣਾਉਣਾ, ਫਿਰ ਉਸ ਤੋਂ ਅਸਤੀਫਾ ਮੰਗਣਾ, ਫਿਰ ਉਹਦਾ ਨਾਂ ਦੇਣਾ, ਇਹ ਸਾਰੀਆਂ ਡਿਵੈਲਪਮੈਂਟਸ ਅਸੀਂ ਅਗਲੇ ਸੈਗਮੈਂਟ 'ਚ ਡਿਸਕਸ ਕਰਾਂਗੇ। ਪਰ ਇਸ ਸਾਰੇ ਪੀਰੀਅਡ 'ਚ ਨਾ 3 ਮਹੀਨਿਆਂ 'ਚ ਇੱਕ ਕਾਫੀ ਹਾਈਪ ਕ੍ਰੀਏਟ ਹੋਈ। ਇੱਕ ਪਾਸੇ ਜਿਹਨਾਂ ਨੂੰ ਪਤਾ ਹੈ ਕਿ ਜਿਹੜੇ ਉੱਥੇ ਕਾਬਜ਼ ਧਿਰ ਹੈ, ਜਿਹੜਾ ਸ਼੍ਰੋਮਣੀ ਕਮੇਟੀ ਦੀ ਜਿਹਨਾਂ ਦੇ ਕੋਲ ਹੈ, ਔਜ਼ਾਰ ਹੈ, ਇਸ ਸਾਲ ਲਈ ਵੀ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਚੁਣਿਆ ਗਿਆ। ਔਰ ਜਥੇਦਾਰ ਅਲਟੀਮੇਟਲੀ ਲਾਣਾ ਕੱਢਣਾ ਉਹਨਾਂ ਦਾ ਹੀ ਪ੍ਰੈਰੋਗੇਟਿਵ ਹੈ, ਜੋ ਉਹਨਾਂ ਨੇ ਖੁਦ ਹੀ ਉਹ ਤਾਕਤ ਗ੍ਰੈਬ ਕੀਤੀ ਹੈ। ਹਾਲਾਂਕਿ 1925 ਦੇ ਗੁਰਦੁਆਰਾ ਐਕਟ ਦੇ ਵਿੱਚ ਤਖਤਾਂ ਨੂੰ ਇਸ ਮੈਨੇਜਮੈਂਟ ਬਾਡੀ ਤੋਂ ਬਾਹਰ ਰੱਖਿਆ ਗਿਆ ਸੀ। ਔਰ ਇਸ ਲਈ ਜਦੋਂ ਤੁਸੀਂ ਕਹਿੰਦੇ ਹੋ ਵੀ ਕਿਸੇ ਚੀਜ਼ ਦੀ ਭਰੋਸੇ ਯੋਗਤਾ ਖਤਮ ਹੁੰਦੀ ਹੈ, ਇਵੇਂ ਹੀ ਹੁੰਦਾ ਹੈ ਕ੍ਰੈਡੀਬਿਲਿਟੀ, ਜਿਹਦੇ ਲਈ ਅੰਗਰੇਜ਼ੀ ਦਾ ਲਫ਼ਜ਼ ਹੈ। ਸੋ ਬਹੁਤਿਆਂ ਨੂੰ ਇਹੀ ਲੱਗਦਾ ਸੀ, ਖਾਸ ਤੌਰ 'ਤੇ ਪੰਥਕ ਧਿਰਾਂ ਨੂੰ ਜਾਂ ਜਿਨ੍ਹਾਂ ਨੇ ਇਹਨਾਂ ਸਭ ਦਾ ਵਰਤਾਰਾ ਦੇਖਿਆ, ਕਿ ਵੀ ਇਹ ਜਿਹੜਾ ਹੈ ਉਹ ਆਈ ਵਾਸ਼ ਹੈ, ਨਹੀਂ ਐਵੇਂ ਅੱਖਾਂ 'ਚੋਂ ਜਿਵੇਂ ਉਹ ਤੁਸੀਂ ਉਹਦੇ ਨਾਲ ਡ੍ਰੌਪਰ ਨਾਲ ਅੱਖ ਧੋ ਦਿੰਦੇ ਹੋ, ਉਹਦੇ 'ਚੋਂ ਕੱਢਣ ਕਢਾਉਣ ਵਾਲਾ ਕੁਛ ਨਹੀਂ ਹੁੰਦਾ। ਪਰ ਦੂਸਰੇ ਪਾਸੇ ਮੀਡੀਆ ਵੱਲੋਂ ਔਰ ਖਾਸ ਤੌਰ 'ਤੇ ਹੁਣ ਤਾਂ ਇੰਨੇ ਕੁ ਯੂਟਿਊਬਰ ਆ ਗਏ ਨੇ ਸਿੱਖ ਹਲਕਿਆਂ ਦੇ ਵਿੱਚ ਵੀ, ਔਰ ਬਹੁਤ ਪ੍ਰੋਵੋਕੇਟਿਵ ਜੇ ਟਾਈਟਲ ਦੇ ਕੇ ਉਹਨਾਂ ਨੇ ਆਪਣੀਆਂ ਲਾਈਵ ਕੀਤੀਆਂ ਹੁੰਦੀਆਂ ਨੇ ਵੀਡੀਓ, ਜਾਂ ਬਿਠਾਏ ਹੁੰਦੇ ਨੇ ਉਸ ਕਿਸਮ ਦੇ, ਜਿਨ੍ਹਾਂ 'ਚੋਂ ਬਹੁਤਿਆਂ ਨੂੰ ਇਲਦਾ ਨਾ ਕੋਕੋ ਵੀ ਨਹੀਂ ਪਤਾ। ਲੇਕਿਨ ਇੱਕ ਜਿਹਨੂੰ ਹੋਰ ਕੁਛ ਨਾ ਕਰਨ, ਉਹ ਘੱਟੋ ਘੱਟ ਭੰਬਲ ਪੁੱਸਾ ਤਾਂ ਪਾਉਂਦਾ ਹੀ ਨੇ। ਸੋ ਉਸ ਸਾਰੇ ਦਾ ਨਤੀਜਾ ਸੀ ਕਿ ਜਦੋਂ ਇਹ ਫਾਈਨਲੀ ਆਇਆ ਕਿ ਜੀ 2 ਦਸੰਬਰ ਨੂੰ ਜਥੇਦਾਰ ਆਪਣਾ ਫੈਸਲਾ ਸੁਣਾਉਣਗੇ, ਤੇ 2 ਦਸੰਬਰ ਦੇ ਦੁਆਲੇ ਬੜੀ ਹਾਈਪ ਵੀ ਕ੍ਰੀਏਟ ਹੋਈ ਸੀ। ਪ੍ਰੈਸ਼ਰ, ਕਾਊਂਟਰ ਪ੍ਰੈਸ਼ਰ, ਇਹ ਹੋ ਸਕਦਾ, ਉਹ ਹੋ ਸਕਦਾ ਹੈ। ਔਰ ਅਲਟੀਮੇਟਲੀ ਜੋ 2 ਦਸੰਬਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰਾਂ ਨੇ ਆਪਣਾ ਫੈਸਲਾ ਸੁਣਾਇਆ। ਉਸ ਦੀਆਂ ਮੈਰਿਟਸ, ਡੀਮੈਰਿਟਸ,
ਉਸ ਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਇਹ ਖਬਰ ਜਿੰਨੀ ਕੁ ਹਾਈਪ ਕ੍ਰੀਏਟ ਹੋਈ, ਇਹ ਕਿਤੇ ਨਾ ਕਿਤੇ ਵੱਡੇ ਭਾਰਤ ਭਰ ਦੇ ਮੀਡੀਆ 'ਚ ਤਾਂ ਬਣਿਆ ਹੀ ਬਣਿਆ। ਈਵਨ BBC ਦੀਆਂ ਵੀ ਇਸ ਦੇ ਉੱਤੇ ਸਟੋਰੀਜ਼ ਨੇ, ਜਾਂ ਜਿਵੇਂ ਤੁਸੀਂ ਕਿਹਾ ਵੀ ਸਿੱਖ ਪੰਥ ਦੀ ਵੀ ਨਜ਼ਰ ਲੱਗ ਗਈ ਉਸ ਪਾਸੇ ਕਿ ਜੀ ਬਾਦਲ ਜਿਨ੍ਹਾਂ ਦਾ ਵਜੂਦ ਆਲਮੋਸਟ ਖਤਮ ਹੋ ਚੁੱਕਾ ਹੈ ਪੋਲੀਟੀਕਲੀ, ਜਿਵੇਂ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਔਰ ਉਹਨਾਂ ਦੇ ਕੈਂਡੀਡੇਟਸ ਡਿਫੀਟ ਹੋਏ ਨੇ, ਲੇਕਿਨ ਇਹਦੇ ਬਾਵਜੂਦ ਹਰ ਪੰਥ ਦਰਦੀ ਫਿਕਰਮੰਦ ਵੀ ਹੁੰਦਾ ਹੈ। ਅਕਾਲੀ ਦਲ ਕੋਈ ਬਾਦਲਾਂ ਨੇ ਤਾਂ ਜੰਮਿਆ ਨਹੀਂ ਸੀ ਇਹਨੂੰ, ਜਾਂ ਬਾਦਲਾਂ ਦੀ ਤਾਂ ਇਹਦੇ ਲਈ ਕੋਈ ਕੁਰਬਾਨੀ, ਇਹਨਾਂ ਨੇ ਤਾਂ ਇਸ ਨੂੰ ਡਿਸਟਰੋਏ ਕੀਤਾ। ਅਕਾਲੀ ਦਲ ਦਾ 100 ਸਾਲ ਦਾ ਗਲੋਰੀਅਸ ਇਤਿਹਾਸ ਹੈ, ਭਾਰਤ ਦੀ ਸਭ ਤੋਂ ਪੁਰਾਣੀ ਪੋਲੀਟੀਕਲ ਪਾਰਟੀ ਨੇਟਿਵ ਜਿਹੜੀ ਤਾਕਤ 'ਚੋਂ ਬਣੀ। ਭਾਵੇਂ ਕਾਂਗਰਸ 1885 'ਚ ਇੱਕ ਗੋਰੇ ਸਰ ਹਿਊ ਰੋਜ਼ ਨੇ ਬਣਾਈ ਸੀ, ਔਰ ਅਕਾਲੀਆਂ ਦਾ ਇਤਿਹਾਸ ਹੀ ਸਟਰਗਲ 'ਚੋਂ ਹੈ, ਔਰ ਬਹੁਤ ਵੱਡਾ ਜਿਹੜਾ ਹੈ ਉਹ ਪੰਥ ਦੇ ਲਈ ਕੰਮ ਵੀ ਕੀਤਾ ਹੋਇਆ ਹੈ, ਬਲੰਡਰ ਵੀ ਨੇ। ਲੇਕਿਨ ਜਿਸ ਹੱਦ ਤੱਕ ਜਾ ਕੇ ਬਾਦਲਾਂ ਨੇ ਖਾਸ ਤੌਰ 'ਤੇ ਇਹਨਾਂ 4 ਦਹਾਈਆਂ ਦੇ ਵਿੱਚ, ਜੇ 13 ਅਪ੍ਰੈਲ 1978 ਨੂੰ ਹੀ ਕੱਟ ਆਫ ਡੇਟ ਮੰਨ ਲਿਆ ਜਾਏ, ਤਾਂ ਫਿਰ 45 ਸਾਲਾਂ 'ਚ ਕਿਵੇਂ ਡਿਸਟਰੋਏ ਕੀਤਾ। ਫਿਰ ਜਦੋਂ ਤੱਕ ਟੌੜਾ ਜਾਂ ਤਲਵੰਡੀ ਵਿੱਚ ਵਿਚਾਲੇ ਸੀ, ਉਹ ਵੀ ਇੱਕ ਵੱਖਰੀ ਕਹਾਣੀ ਰਹੀ ਕਿ ਥੋੜ੍ਹਾ ਬਹੁਤ ਉਹ ਵੀ ਆਪਣੇ ਕਿਸਮ ਦੇ ਖੁਦਗਰਜ਼ ਸੀ, ਲੇਕਿਨ ਫਿਰ ਵੀ ਇੰਨੀ ਬਾਦਲਾਂ ਦੀ ਜਿਹੜੀ ਹੈ ਐਬਸੋਲੂਟ ਪਾਵਰ ਨਹੀਂ ਸੀ। ਪਰ ਜਦੋਂ 1999 ਦੇ ਵਿੱਚ ਟੌੜੇ ਨੂੰ ਵੀ ਰਿਜ਼ਾਈਨ ਕਰਨ 'ਤੇ ਮਜਬੂਰ ਹੋਣਾ ਪਿਆ, ਜਥੇਦਾਰ ਰਣਜੀਤ ਸਿੰਘ ਦਾ ਵੀ ਅਸਤੀਫਾ ਅਕਾਲ ਤਖਤ ਦੇ ਜਥੇਦਾਰ ਵਜੋਂ ਫੋਰਸਫੁਲੀ ਉਹਨਾਂ ਨੂੰ ਕੱਢਿਆ ਗਿਆ, ਤੇ ਫਿਰ ਇਹਨਾਂ 24 ਸਾਲਾਂ 'ਚ ਜੇ ਕਹਿਣਾ ਹੋਏ ਹੁਣ ਤੱਕ ਪਹੁੰਚਦੇ ਆ, ਬਾਦਲ ਦੇ ਮਰਨ ਤੋਂ ਬਾਅਦ ਵੀ ਜਿਹੜਾ ਇਹ ਬਾਦਲ ਐਂਡ ਕੰਪਨੀ ਦੀ ਜਗੀਰ ਬਣਿਆ, ਕਿਵੇਂ ਇਹਨਾਂ ਨੇ ਅਕਾਲ ਤਖਤ ਨੂੰ ਫਿਰ ਆਪਣੀ ਫੀਫਡਮ ਜਗੀਰ ਵਾਂਗ ਇਸਤੇਮਾਲ ਕੀਤਾ। ਉਹ ਸਾਰੀਆਂ ਕਹਾਣੀਆਂ, ਕਿਵੇਂ ਜਿਹੜਾ ਉਹ ਸੌਦਾ ਸਾਧ ਦੀ ਪੋਸ਼ਾਕ ਉਹਨੂੰ ਅੰਦਰ ਭੇਜਣ ਤੋਂ ਲੈ ਕੇ ਫਿਰ ਜਿਵੇਂ ਬੁਰਜ ਜਵਾਹਰ ਸਿੰਘ ਵਾੜਾ 'ਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗਾਇਬ ਹੁੰਦਾ ਹੈ, ਬਜਾਏ ਕਿ ਉਹਨਾਂ ਨੂੰ, ਔਰ ਰਿਪੋਰਟ ਹੁੰਦੀ ਹੈ ਕਿ ਉਹਨਾਂ ਨੂੰ ਫੜਨ ਦੇ ਜਿਹੜੇ ਸੌਦਾ ਸਾਧ ਦੇ ਚੇਲੇ ਨੇ, ਕਿਵੇਂ ਪਿੰਡ ਦੇ ਸਿੱਖਾਂ ਨੂੰ ਹੀ ਜਿਹੜਾ ਥਾਣਿਆਂ 'ਚ ਬਿਠਾ ਕੇ ਕੁੱਟਿਆ ਗਿਆ। ਫਿਰ ਬਰਗਾੜੀ ਬਹਿਬਲ ਕਲਾਂ ਕੀ ਹੋਇਆ, ਫਿਰ ਉਹ ਸਾਰੇ ਦੇ ਚੱਲਦੇ ਆ ਜਿਹੜਾ ਉਹ ਉਸ ਸਾਰੇ 'ਚੋਂ ਕਿਵੇਂ ਜੇ ਸੌਦਾ ਸਾਧ ਦੇ ਖਿਲਾਫ ਹੁਕਮਨਾਮਾ ਜਾਰੀ ਹੁੰਦਾ ਹੈ, ਜਿਹੜਾ ਕਿ ਸਲਾਬਤਪੁਰੇ ਵਾਲੇ ਵਾਕਿਆ ਤੋਂ ਜਿਹੜਾ 10ਵੇਂ ਪਾਤਸ਼ਾਹ ਦਾ ਸਵਾਂਗ ਰਚਨ ਵੇਲੇ ਹੀ ਹੋਇਆ ਸੀ, ਉਹਨੂੰ ਕਿਵੇਂ ਜਥੇਦਾਰਾਂ ਨੂੰ ਘਰ ਸੱਦ ਕੇ ਉਹਨਾਂ ਨੂੰ ਘੜੀ ਘੜਾਈ ਚਿੱਠੀ ਦਿੱਤੀ ਜਾਂਦੀ ਹੈ ਔਰ ਉਹ ਵਾਪਸ ਕਰਾਇਆ ਜਾਂਦਾ ਹੈ। ਉਹਨੂੰ ਫਿਰ ਕਿਵੇਂ ਪ੍ਰਮੋਟ ਕਰਨ ਲਈ 92 ਲੱਖ ਰੁਪਏ ਦੀ ਐਡ ਸ਼੍ਰੋਮਣੀ ਕਮੇਟੀ ਵੱਲੋਂ ਮੀਡੀਆ 'ਚ ਦਿੱਤੀ ਜਾਂਦੀ ਹੈ। ਸੋ ਇਹਨਾਂ 23-24 ਔਰ ਕਿਵੇਂ ਇਜ਼ਹਾਰ ਆਲਮ ਹੋਏ, ਸੁਮੇਧ ਸੈਣੀ ਹੋਏ, ਉਹਨਾਂ ਨੂੰ ਕਿਸ ਹੱਦ ਤੱਕ ਪਹੁੰਚਾਇਆ ਗਿਆ। ਇਹ ਸਾਰੇ ਜਿਹੜੇ ਨੇ ਇੰਨੇ ਕੁ ਬਜਰ ਗੁਨਾਹ ਕਿ ਜਿਨ੍ਹਾਂ ਗੁਨਾਹ ਦੇ ਥੱਲੇ ਕੋਈ ਵੀ ਜਿਹੜਾ ਹੈ ਉਹ ਕਾਬਲੇ ਮਾਫੀ ਨਹੀਂ ਰਹਿੰਦਾ। ਲੇਕਿਨ ਇਹ ਜਦੋਂ ਦਾ ਅਕਾਲ ਤਖਤ ਦੇ ਸਾਹਮਣੇ ਜਾ ਕੇ ਮੁਆਫੀਨਾਮਾ ਡਰਾਮਾ, ਜਿਹਨੂੰ ਅਕਸਰ ਬਹੁਤ ਸਾਰੇ ਪੰਥ ਪ੍ਰਸਤ ਕਹਿ ਰਹੇ ਸੀ, ਔਰ ਉਸ ਮੁਆਫੀਬਾਜ਼ੀ ਡਰਾਮਾ ਦਾ ਵੀ ਡ੍ਰੌਪ ਸੀਨ ਅੱਜ ਹੀ ਹੋਇਆ 2 ਦਸੰਬਰ ਨੂੰ, ਉਸ ਦੀ ਵੀ ਗੱਲ ਕਰਾਂਗੇ। ਪਰ ਪਹਿਲਾਂ ਇਸ ਗੱਲ ਦਾ ਧਿਆਨ ਜਿਹੜਾ ਇਸ ਵੱਲ ਇੱਕ ਪੰਛੀ ਝਾਤ ਮਾਰਨੀ ਜ਼ਰੂਰੀ ਹੈ ਕਿ ਕਿਵੇਂ ਜਿਹੜੀ ਤਬਦੀਲੀ ਹੈ ਕਿਸੇ ਕਨਸੈਪਟ ਦੀ ਕੀਤੀ ਜਾਂਦੀ ਹੈ। ਔਰ ਕਨਸੈਪਟ ਦੀ ਤਬਦੀਲੀ ਦੇ ਵਿੱਚ ਜਦੋਂ ਅਸੀਂ ਅਕਾਲ ਤਖਤ ਦੀ ਗੱਲ ਕਰਦੇ, ਤਖਤ ਥਰੋਨ ਨੂੰ ਕਹਿੰਦੇ ਨੇ, ਬਿਲਕੁਲ, ਜਿਹਦਾ ਇਹ ਫਾਰਸੀ ਦਾ ਲਫ਼ਜ਼ ਹੈ, ਜਿਸ ਦਾ ਪੰਜਾਬੀ ਲਫ਼ਜ਼ ਜਾਂ ਈਵਨ ਹਿੰਦੀ ਜਾਂ ਵਰਨੈਕੂਲਰ ਲੈਂਗੁਏਜ ਲਫ਼ਜ਼ ਸਿੰਘ ਆਸਨ ਹੈ। ਸਿੰਘ ਦਾ ਆਸਨ, ਸਿੰਘ ਆਸਨ। ਹੁਣ ਸਿੰਘ ਕੱਲਾ ਸਿਰਫ ਸ਼ੇਰ ਨਾਲ ਹੀ ਸੰਬੰਧਿਤ ਨਹੀਂ ਹੈ, ਸਿੰਘ ਸੋਵਰਨ ਹੈ, ਬਾਦਸ਼ਾਹਤ ਨਾਲ ਸੰਬੰਧਿਤ ਹੈ। ਇਸ ਲਈ ਕਿਉਂਕਿ ਜਿਹੜਾ ਉਸ ਦੇ ਉੱਤੇ ਬੈਠਦਾ ਹੈ ਉਹ ਸੋਵਰਨ ਹੈ, ਔਰ ਇਸ ਦਾ ਨਾਂ ਹੀ 6ਵੇਂ ਪਾਤਸ਼ਾਹ ਨੇ, ਜਿਨ੍ਹਾਂ ਨੇ ਆਪਣੇ ਪਿਤਾ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਦਿੱਲੀ ਤਖਤ ਤੋਂ 2 ਫੁੱਟ ਉੱਚਾ ਇਹ ਤਖਤ ਬਣਾਇਆ, ਜਿਸ ਬਾਰੇ ਸਾਡੀ ਪਰੰਪਰਾ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਕਿਨਹੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਇਹ ਜਿਹੜਾ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਔਰ 6ਵੇਂ ਪਾਤਸ਼ਾਹ ਉਸ ਦਾ ਨੀਂਹ ਪੱਥਰ ਰੱਖਦੇ ਨੇ। ਔਰ ਹਰਮੰਦਰ ਸਾਹਿਬ, ਜਿਹੜਾ ਹਰਮੰਦਰ ਗੁਰੂ ਅਰਜਨ ਸਾਹਿਬ ਜਿਹੜੇ ਨੇ, ਜਿਸ ਦੇ ਵਿੱਚ ਆਦ ਬੀੜ ਦਾ ਪ੍ਰਕਾਸ਼ ਕਰਦੇ ਨੇ, ਚੱਕ ਰਾਮਦਾਸਪੁਰਾ, ਔਰ ਜਿਸ ਪ੍ਰਥਾਏ ਜਦੋਂ ਅਸੀਂ
ਡਿਠੇ ਸਭੇ ਥਾਵ ਨਹੀਂ ਤੁਧ ਜਿਹਾ ਬੱਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰਿਹਾ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ। ਰਾਮਦਾਸ ਜੀ ਦੇ ਸਰੋਵਰ ਦੇ ਵਿੱਚ ਹਰਮੰਦਰ ਸਾਹਿਬ ਦੀ ਤਾਮੀਰ ਪੰਜਵੇਂ ਪਾਤਸ਼ਾਹ ਜਿਸ ਦਾ ਨੀਂਹ ਪੱਥਰ ਬੁਨਿਆਦ ਸਾਈਂ ਮੀਆਂ ਮੀਰ ਰੱਖਦੇ ਨੇ ਔਰ ਉਸੇ ਹਰਮੰਦਰ ਤੋਂ ਠੀਕ 84 ਕਦਮਾਂ ਦੀ ਵਿੱਥ ਦੇ ਉੱਤੇ ਇਹ ਸਰ ਕਪੂਰ ਸਿੰਘ ਹੋਰਾਂ ਨੇ ਥੀਓਪੋਲੀਟੀਕਲ ਸਟੇਟਸ ਆਫ ਦਰਬਾਰ ਸਾਹਿਬ ਉਸ ਦੇ ਵਿੱਚ ਮੈਂਸ਼ਨ ਕੀਤਾ 84 ਕਦਮਾਂ ਦੀ ਵਿੱਥ ਦੇ ਉੱਤੇ ਇਹ ਅਕਾਲ ਦਾ ਤਖਤ ਔਰ ਇਸ ਦਾ ਨਾਂ ਬੇਸ਼ੱਕ ਪੁਰਾਤਨ ਲਿਟਰੇਚਰ 'ਚ ਅਸੀਂ ਅਕਾਲ ਬੁੰਗਾ ਕਰਕੇ ਦੇਖਦੇ ਹਾਂ। ਇਹ ਇੱਕ ਯਾਦ ਦਹਾਨੀ ਹੈ ਬਿਲਕੁਲ ਅਕਾਲ ਤਖਤ ਫੇਸ ਕਰਦਾ ਹੈ ਹਰਮੰਦਰ ਸਾਹਿਬ ਨੂੰ। ਔਰ ਜਦੋਂ ਪੀਰੀ ਦੀ ਗੱਲ ਅਸੀਂ ਕਰਦੇ ਹਾਂ ਜ਼ਾਹਰ ਹੈ ਕਿ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਵੀ ਜਦੋਂ ਅੱਜ ਅਸੀਂ ਚਵਰ ਛਤਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਹਾਂ ਤੇ ਇਹ ਸਾਰੇ ਹੀ ਜਿੰਨੇ ਸਿੰਬਲ ਨੇ ਸਾਰੇ ਹੀ ਜਿਹੜੇ ਪਦਾਰਥ ਨੇ ਜਿਹੜੇ ਬਾਦਸ਼ਾਹਤ ਨੂੰ ਰਿਪਰੈਜ਼ੈਂਟ ਕਰਦੇ ਨੇ ਉਹੀ ਪੀਰੀ ਦੇ ਔਰ ਮੀਰੀ ਦੇ। ਜਦੋਂ ਅਸੀਂ ਮੀਰ ਅਮੀਰ ਚੋਂ ਆਇਆ ਜਿਸ ਦਾ ਮਤਲਬ ਵੀ ਬਾਦਸ਼ਾਹ ਹੁੰਦਾ ਹੈ ਸਾਵਰਨ ਹੁੰਦਾ ਹੈ ਪ੍ਰਭੂ ਸਤਾ ਸੰਪੰਨ ਹੁੰਦਾ ਹੈ ਔਰ ਇਹ ਵੀ ਅਮੀਰ ਵੀ ਪਰਸ਼ੀਅਨ ਦਾ ਲਫ਼ਜ਼ ਹੈ। ਔਰ ਇਸ ਨੂੰ ਜਦੋਂ ਅਸੀਂ ਸਿੰਪਲ ਲਫ਼ਜ਼ਾਂ ਦੇ ਵਿੱਚ ਸਮਝਣਾ ਹੈ ਕਿ ਭਈ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਪਾਤਸ਼ਾਹ ਨੇ ਰਾਜ ਯੋਗ ਦੀ ਦਿੱਤੀ। ਹੁਣ ਰਾਜ ਔਰ ਯੋਗ ਦਾ ਮਤਲਬ ਹੈ ਰੂਹਾਨੀਅਤ ਦੀ ਦੁਨੀਆ ਔਰ ਦੁਨਿਆਵੀ ਦੁਨੀਆ ਜਿਸ ਨੂੰ ਅਸੀਂ ਟੈਂਪਰਲ ਐਂਡ ਸਪਿਰਿਚੁਅਲ ਵਰਲਡ ਕਹਿੰਦੇ। ਸਿਧਾਂਤਕ ਤੌਰ 'ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਆਰਥਿਕ ਸਮਾਜਿਕ ਸਿਆਸੀ ਧਾਰਮਿਕ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਆਵਾਜ਼ ਹੀ ਨਹੀਂ ਚੁੱਕੀ ਉਸ ਦੇ ਉੱਤੇ ਗਾਈਡਲਾਈਨ ਦਿੱਤੀ ਉਸ ਦੇ ਉੱਤੇ ਜਿਹੜਾ ਹੈ ਉਹ ਆਪਣਾ ਉਹ ਨੀਂਹ ਪੱਥਰ ਰੱਖਿਆ ਉਸ ਸਮਾਜ ਦਾ ਜਿਸ ਪ੍ਰਥਾਏ ਸਰਾਏ ਸੱਤਾ ਬਲਵੰਡ ਨੇ ਜਦੋਂ ਇਹ ਕਿਹਾ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਹ ਦੇ ਕਿ ਉਹ ਰਾਜ ਦੀ ਗੱਲ ਜਿਹੜੀ ਟੈਂਪਰਲ ਐਂਡ ਸਪਿਰਿਚੁਅਲ ਦੋਨੋਂ ਸੰਸਾਰਾਂ ਦੇ ਵਿੱਚ ਜਿਸ ਦਾ ਕਿਲਾ ਸੱਚ ਦਾ ਹੈ ਜਿਸ ਦੀ ਨੀਂਹ ਜਿਹੜੀ ਹੈ ਉਹ ਬੜੀ ਡੂੰਘੀ ਹੈ। ਔਰ ਇਹ ਵੀ ਯਾਦ ਦਹਾਨੀ ਗੁਰਬਾਣੀ ਨੇ ਕਰਵਾਈ ਕਿ ਜਿਸ ਕਾ ਰਾਜ ਤਿਸੇ ਕਾ ਸੁਪਨਾ ਕਿ ਉਸ ਦੇ ਡ੍ਰੀਮ ਜਿਹੜੇ ਨੇ ਉਹ ਫਰਕਟੀਫਾਈ ਹੁੰਦੇ ਨੇ ਉਹ ਪੂਰੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ। ਔਰ ਇਹ ਯਾਦ ਦਹਾਨੀ ਥਾਂ ਥਾਂ ਜਦੋਂ ਅਸੀਂ ਉਹ ਸਾਰੇ ਨੂੰ ਦੇਖਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ ਇਹ ਸ਼ਲੋਕ ਜਿਹੜਾ ਅਕਸਰ ਮੈਂ ਆਪਣੀਆਂ ਪ੍ਰੈਜੈਂਟੇਸ਼ਨਸ ਤੋਂ ਪਹਿਲਾਂ ਦੁਹਰਾਉਂਦਾ ਇੱਕ ਹੈ ਬਲ ਛੁੱਟ ਕਿਉ ਬੰਧਨ ਪਰੈ ਕਛੂ ਨਾ ਹੋਤ ਉਪਾਏ ਕਹ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਬਲ ਹੋਆ ਬੰਧਨ ਛੁਟੈ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਕਿ ਇਹ ਤਾਕਤ ਹੁਣ ਜਦੋਂ ਅਸੀਂ ਅਕਾਲ ਦੇ ਤਖਤ ਦੀ ਗੱਲ ਕਰਦੇ ਹਾਂ ਔਰ ਉਸ ਅਕਾਲ ਦੇ ਤਖਤ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਣੀਆਂ ਬਿਲਕੁਲ ਔਰ ਉਸ ਪ੍ਰਥਾਏ ਜਦੋਂ ਅਸੀਂ ਉਹਨਾਂ ਦੋ ਰਬਾਬੀਆਂ ਦਾ ਜ਼ਿਕਰ ਕਰਦੇ ਹਾਂ ਭਾਈ ਨੱਥਾ ਤੇ ਭਾਈ ਅਬਦੁੱਲਾ ਜਿਨ੍ਹਾਂ ਨੇ ਉਸ ਮੌਕੇ ਦੇ ਉੱਤੇ ਵਾਰ ਪੜ੍ਹੀ ਸੀ ਕਿ ਉਸ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਉਸ ਵੇਲੇ ਦਿੱਲੀ ਦਾ ਬਾਦਸ਼ਾਹ ਜਹਾਂਗੀਰ ਸੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਲਈ ਉਹ ਔਰ ਚੰਦੂ ਜਿਹੜਾ ਔਰ ਬ੍ਰਾਹਮਣਿਕਲ ਸਿਸਟਮ ਸਾਰਾ ਜ਼ਿੰਮੇਵਾਰ ਸੀ। ਸੋ ਇਹ ਜਿਹੜਾ ਬੰਨਣ ਦੀ ਗੱਲ ਸੀ ਕਿ ਇਨਸੈਪਰੇਬਲ ਔਰ ਇਹ ਯਾਦ ਦਹਾਨੀ ਕਰਵਾਈ ਕਿ ਵੀ ਤੁਹਾਡੇ ਹੱਥ 'ਚ ਮਾੜਾ ਕਿਸੇ ਨੇ ਨਹੀਂ ਰਹਿਣ ਦੇਣੀ ਜੇ ਤੁਹਾਡੇ ਦੂਸਰੇ ਹੱਥ 'ਚ ਤਲਵਾਰ ਨਹੀਂ। ਬਿਲਕੁਲ ਇਹ ਹੈ ਮੀਰੀ ਪੀਰੀ ਦਾ ਕਾਨਸੈਪਟ। ਇਹ ਕੋਈ ਗੁਰਦੁਆਰਾ ਨਹੀਂ ਹੈ। ਇਸ ਗੱਲ ਦਾ ਧਿਆਨ ਰਹੇ ਕਿ ਤਖਤ ਹੁੰਦੇ ਨੇ ਤਖਤਾਂ ਤੋਂ ਹੁਕਮ ਸੁਣਾਏ ਜਾਂਦੇ ਨੇ ਔਰ ਉਸ ਤਖਤ ਦਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਜਿਸ ਦਾ ਨਾਂ ਅਕਾਲ ਤਖਤ ਰੱਖਿਆ ਲਗਭਗ 4 ਸਦੀਆਂ ਪਹਿਲਾਂ 1609 ਦੇ ਨੇੜੇ ਤੇੜੇ ਦਾ ਉਹ ਦਿਨ ਬਣਦਾ ਜਿਸ ਇਹ ਸੀ ਕਿ ਵੀ ਜਿਸ ਪ੍ਰਥਾਏ ਜਦੋਂ ਅਸੀਂ ਥਰੋਨ ਆਫ ਦਾ ਇਮੋਰਟਲ ਕਿ ਦੁਨੀਆ ਦੇ ਤਖਤ ਆਣ ਜਾਣ ਵਾਲੇ ਨੇ ਤਖਤ ਬਹਿ ਤਖਤ ਹੈ ਕੇ ਲਾਇਕ ਇਹ ਵੀ
ਗੁਰਬਾਣੀ ਨੇ ਯਾਦ ਦਹਾਨੀ ਕਰਵਾਈ ਸੀ ਕਿ ਭਾਈ ਤਖਤ ਤੇ ਉਹੀ ਬਹਿਣ ਦਾ ਹੱਕਦਾਰ ਹੈ ਜਿਹੜਾ ਤਖਤ ਦੇ ਬਹਿਣ ਦੇ ਕਾਬਲ ਹੈ। ਤੇ ਜੇ ਜ਼ੁਲਮ ਕਰਨ ਵਾਲਾ ਕੋਈ ਵੀ, ਔਰ ਇਸੇ ਲਈ ਇਸ ਗੱਲ ਨੂੰ ਭਾਈ ਨੱਥੇ ਤੇ ਅਬਦੁੱਲੇ ਨੇ ਚੰਗੀ ਤਰ੍ਹਾਂ ਸਮਝ ਲਿਆ ਸੀ ਕਿ ਆਉਣ ਵਾਲੀਆਂ ਸਦੀਆਂ ਉਹ ਹੋਣਗੀਆਂ ਕਿ ਇੱਕ ਪਾਸੇ ਇਹ ਗੁਰੂ ਨਾਨਕ ਦਾ ਸਿੱਖ ਜਿਹੜਾ ਰਾਜਯੋਗ, ਮੀਰੀ ਪੀਰੀ, ਭਗਤੀ ਸ਼ਕਤੀ, ਸੰਤ ਸਿਪਾਹੀ, ਇਹ ਸਾਰੇ ਲਫ਼ਜ਼ ਇਹਨਾਂ 2 ਸਦੀਆਂ ਦੇ ਵਿੱਚ ਬਦਲੇ ਨੇ। ਇੱਕ ਪਾਸੇ ਇਸ ਤਖਤ ਨੂੰ ਮੰਨਣ ਵਾਲੇ ਹੋਣਗੇ, ਦੂਸਰੇ ਪਾਸੇ ਜਿਹੜੇ ਜਹਾਂਗੀਰ ਦੀ ਪੱਗ ਚੋਂ ਬਾਦਸ਼ਾਹਤ ਦੇਖਦੇ ਨੇ। ਤੇ ਨਾਲ ਹੀ ਇਹ ਉਹੀ ਪੀਰੀਅਡ ਹੈ ਜਦੋਂ ਸਿੱਖਾਂ ਦੇ ਵਿੱਚ ਲਫ਼ਜ਼ ਸੱਚਾ ਪਾਤਸ਼ਾਹ ਸ਼ੁਰੂ ਹੋਇਆ, ਜਦੋਂ ਅਸੀਂ ਗੁਰੂ ਸਾਹਿਬ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਕਹਿੰਦੇ ਹਾਂ ਔਰ ਉਹਨਾਂ ਦੇ ਸਿਰ ਤਖਤ, ਉਹਨਾਂ ਦੇ ਤਖਤ ਔਰ ਸਿਰ ਦੇ ਉੱਤੇ ਉਸ ਗੁਰਿਆਈ ਦੀ ਗੱਲ ਕਰਦੇ ਹਾਂ। ਤੇ ਫਿਰ ਇਹ ਸੱਚਾ ਲਫ਼ਜ਼ ਇਸ ਲਈ ਜੋੜਨਾ ਪਿਆ ਕਿਉਂਕਿ ਮੈਜੋਰਿਟੀ ਲੋਕ ਜਿਹੜੇ ਨੇ ਉਹ ਦਿੱਲੀ ਤਖਤ ਦੇ ਦਬਾਅ ਥੱਲੇ ਉਹਨੂੰ ਪਾਤਸ਼ਾਹ ਕਹਿ ਕੇ ਹਜ਼ੂਰ, ਆਕਾ ਮਾਲਕ ਨੂੰ ਕਹਿੰਦੇ ਨੇ, ਹਜ਼ੂਰਾਂ ਦੇ ਹਜ਼ੂਰ ਸਾਡੇ ਮਾਈ ਬਾਪ। ਪਰ ਇੱਥੇ ਸਿੱਖ ਜਿਹੜੇ ਨੇ ਉਹਨੂੰ ਪਾਤਸ਼ਾਹ ਨਹੀਂ ਸੀ ਮੰਨਦੇ, ਇਧਰ ਸੱਚਾ ਪਾਤਸ਼ਾਹ ਕਿ ਜਿਸ ਦੇ ਸਿਰ ਛਤਰਾਂ ਦੇ ਛਤਰ ਝੂਲਦੇ ਨੇ। ਸੋ ਇਹ ਲਾਈਨ ਖਿੱਚੀ ਗਈ ਸੀ, ਡਿਫਾਈਨ ਹੋ ਗਈ ਸੀ। ਔਰ ਇਸ ਨੂੰ ਹੀ ਜਦੋਂ ਅਜੋਕੇ ਕੌਂਟੈਕਸਟ ਦੇ ਵਿੱਚ ਦੀਪ ਸਿੱਧੂ ਵਰਗਾ ਨੌਜਵਾਨ ਇਹ ਸਮਝਾਉਂਦਾ ਸੀ ਕਿ ਸਾਡੇ ਆਲੇ ਤੇ ਦਿੱਲੀ ਵਾਲੇ, ਹੁਣ ਇਹ ਇੱਕ ਲਾਈਨ ਔਰ ਇੱਕਦਮ ਸਮਝ ਆਉਂਦੀ ਸੀ ਕਿਉਂਕਿ 4 ਸਦੀਆਂ ਤੋਂ ਇਸ ਸਬਕ ਨੂੰ ਅਸੀਂ ਬੜੀ ਚੰਗੀ ਤਰ੍ਹਾਂ ਯਾਦ ਕੀਤਾ ਹੋਇਆ। ਅਕਾਲ ਤਖਤ ਮਹਿਜ਼ ਇੱਕ ਬਿਲਡਿੰਗ ਦਾ ਨਾਂ ਨਹੀਂ ਹੈ, ਇੱਕ ਇਮਾਰਤ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ, ਬਾਬਾ ਬੁੱਢਾ ਭਾਈ ਗੁਰਦਾਸ ਜੀ ਨੇ ਜਿਹੜਾ ਉਸ ਦੀ ਸਿਰਜਣਾ ਕੀਤੀ, ਕੋਈ ਉਹ ਅੱਜ ਵਾਂਗ ਕੋਈ 4 ਸਟੋਰੀ ਕੋਈ ਸੋਨੇ ਲੱਗਾ ਜਾਂ ਉੱਤੇ ਕੋਈ ਗੁੰਬਦ ਨਹੀਂ ਸੀ, ਇੱਕ ਥੜਾ ਸੀ। ਲੇਕਿਨ ਇਹ ਇਸ ਗੱਲ ਦੀ ਯਾਦ ਦਹਾਨੀ ਸੀ ਕਿ ਹੁਣ ਇਹ ਜਿਹੜੇ ਦਿੱਲੀ ਦੇ ਤਖਤ ਵਾਲੇ ਜਿਹੜੇ ਤਾਕਤ ਦੇ ਨਾਲ, ਜ਼ੁਲਮ ਦੇ ਨਾਲ ਸੱਚ, ਹੱਕ, ਇਨਸਾਫ ਦੀ ਆਵਾਜ਼ ਦਬਾਉਂਦੇ ਨੇ, ਇਹਨਾਂ ਨੂੰ ਇਸ ਤਖਤ ਤੋਂ ਚੈਲੰਜ ਹੋਏਗਾ। ਔਰ ਪਹਿਲਾ ਹੁਕਮਨਾਮਾ ਜਾਂ ਫਰਮਾਨ ਜਿਹੜਾ ਅਕਾਲ ਤਖਤ ਸਾਹਿਬ ਤੋਂ ਸੀ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਹੁਣ ਜ਼ਾਹਰ ਹੈ ਗੁਰੂ ਸਾਹਿਬ ਨੇ ਫਰਮਾਇਆ, ਗੁਰੂ ਹਰਗੋਬਿੰਦ ਸਾਹਿਬ ਨੇ ਕਿ ਭਾਈ ਜਿਹਨੇ ਮੇਰੀਆਂ ਖੁਸ਼ੀਆਂ ਲੈਣੀਆਂ ਨੇ ਉਹ ਆਓ ਆਪਣੀਆਂ ਜਵਾਨੀਆਂ ਭੇਟ ਕਰੋ। ਹੁਣ ਸੱਚ, ਹੱਕ, ਇਨਸਾਫ ਦੇ ਲਈ ਖਲੋਣ ਦਾ, ਲੜਨ ਮਰਨ ਦਾ ਵੇੜਾ ਹੈ। ਤੁਸੀਂ ਗਿਫਟ ਲਿਆਣੀ ਹੈ, ਸਾਨੂੰ ਦੁਸ਼ਾਲੇ ਨਾ ਭੇਟ ਕਰੋ, ਕੋਈ ਹੋਰ ਨਾ, ਵਧੀਆ ਘੋੜਾ ਲਿਆਓ ਤੇ ਵਧੀਆ ਸ਼ਸਤਰ ਲਿਆਓ। ਹੁਣ ਇਸੇ ਲਈ ਸਾਡੇ ਤਖਤ ਸਾਹਿਬਾਨ ਦੇ ਉੱਤੇ ਸ਼ਸਤਰ ਸੁਭਾਇਮਾਨ ਹੁੰਦੇ ਨੇ ਔਰ ਰੋਜ਼ਾਨਾ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਕਿਉਂਕਿ ਇਹ ਤਖਤ ਹੈ, ਇਹ ਮਹਿਜ਼ ਗੁਰਦੁਆਰਾ ਨਹੀਂ ਹੈ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੀ ਹਕੂਮਤ ਨੇ ਵੀ ਸਿੱਖਾਂ ਨੂੰ ਉਹਨਾਂ ਦਾ ਨਾਮੋ ਨਿਸ਼ਾਨ ਮਿਟਾਉਣ ਦਾ ਐਲਾਨਨਾਮਾ ਕੀਤਾ, ਉਹ ਮੁਗਲ ਹੋਣ। ਬਹਾਦਰ ਸ਼ਾਹ ਦੇ ਵੇਲੇ 1710 ਦੇ ਵਿੱਚ ਜਦੋਂ ਫਰਮਾਨ ਕਰਦਾ ਹੈ ਕਿ ਹਰ ਨਾਨਕ ਪ੍ਰਸਤ ਨੂੰ ਮਾਰ ਦਿੱਤਾ ਜਾਏ, ਜਾਂ ਅਬਦਾਲੀ ਹੈ ਜਿਹੜਾ ਵੱਡਾ ਘੱਲੂਘਾਰਾ ਵਰਤਾਂਦਾ ਹੈ ਔਰ ਪੰਜਾਬ ਦੇ ਵਿੱਚ ਕਿਸ ਕਿਸਮ ਦਾ ਜਿਹੜਾ ਉਹ ਦਰਬਾਰ ਸਾਹਿਬ ਅਕਾਲ ਤਖਤ ਨੂੰ ਜਿਹੜਾ ਉਹ ਪੱਧਰ ਕਰ ਦਿੰਦਾ ਹੈ। ਉਸ ਸਰੋਵਰ ਦੇ ਵਿੱਚ ਸੈਂਕੜਿਆਂ ਪਸ਼ੂ ਮਾਰ ਕੇ ਸੁੱਟੇ ਜਾਂਦੇ ਨੇ ਔਰ ਬਾਰੂਦ ਦੇ ਕੁੱਪਿਆਂ ਨਾਲ ਹਰਮੰਦਰ ਸਾਹਿਬ ਨੂੰ ਉਡਾ ਦਿੱਤਾ ਜਾਂਦਾ ਹੈ। ਉਸ ਪੀਰੀਅਡ ਦੇ ਵਿੱਚ ਵੀ ਇਸੇ ਲਈ ਅਕਾਲ ਤਖਤ ਉਹ ਸਪਿਰਿਟ ਹੈ, ਉਹ ਸੋਵਰਨਿਟੀ ਹੈ, ਉਹ ਬਾਦਸ਼ਾਹਤ ਹੈ ਜਿਹੜੀ ਕਿਸੇ ਇਮਾਰਤ ਜਾਂ ਉੱਥੇ ਬੈਠਾ ਜਥੇਦਾਰ ਕੌਣ ਹੈ, ਅੱਜ ਵਾਲੇ ਨੇ ਜਾਂ 1919-20 ਚ ਅਰੂੜ ਸਿੰਘ ਵਰਗੇ ਸੀ, ਜਾਂ ਉੱਥੇ ਨਿਰਮਲੇ ਪੁਜਾਰੀ ਬੈਠੇ ਸੀ, ਜਾਂ ਕੋਈ ਹੋਰ ਆ ਕੇ ਮੱਸਾ ਰੰਗੜ ਬੈਠਾ ਸੀ ਕਿਸੇ ਜ਼ਮਾਨੇ 'ਚ, ਉਹਦੀ ਬਿਲਕੁਲ ਸਿੱਖਾਂ ਨੇ ਪਰਵਾਹ ਨਹੀਂ ਕੀਤੀ ਹੈ ਕਿਉਂਕਿ 4 ਸਦੀਆਂ ਪਹਿਲਾਂ ਇਹ ਲਾਈਨ ਖਿੱਚੀ ਗਈ ਸੀ, ਪੱਗ ਤੇਰੀ ਕੀ ਜਹਾਂਗੀਰ ਦੀ। ਕਿ ਇੱਕ ਪਾਸੇ ਇਸ ਤਖਤ ਦੇ ਵਾਰਿਸ ਨੇ ਜਿਹੜੇ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਉਸ ਧਰਤੀ ਦੇ ਉੱਤੇ ਇਨਸਾਫ ਹੋਏ ਔਰ ਇਸ ਚੋਂ ਹੀ ਜਿਹੜਾ ਲੜਨ ਭਿੜਨ ਦਾ ਸਾਡਾ ਹੱਕ ਹੈ ਜਾਂ ਸਾਡੀ ਲੜਨ ਭਿੜਨ ਦੀ ਰੁਚੀ ਹੈ ਜਾਂ ਜਿਹੜਾ ਲੜਨ ਭਿੜਨ ਦਾ ਆਦੇਸ਼ ਹੈ। ਕੁਦਰਤੀ ਇੱਕ ਚੌਪਈ ਜਿਹੜੀ ਆ ਮੇਰੀਆਂ ਨਜ਼ਰਾਂ 'ਚੋਂ ਅੱਜ ਗੁਜ਼ਰੀ, ਹਾਲਾਂ ਇਹ ਬਹੁਤ ਵਾਰੀ ਕੋਟ ਹੁੰਦੀ ਹੈ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਅੱਜ ਜਿਹੜੇ ਸਿਰਫ ਸ਼ਾਂਤੀ ਜਾਂ ਅਮਨ ਦੇ ਨਾਂ ਥੱਲੇ ਜਿਹੜਾ ਸ਼ਸਤਰਧਾਰੀ ਖਾਲਸੇ ਦੇ ਕਨਸੈਪਟ ਨੂੰ ਨੈਗੇਟ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਸਿੱਖਾਂ ਨੂੰ ਸ਼ਸਤਰਾਂ ਤੋਂ ਦੂਰ ਕਰਨਾ ਚਾਹੁੰਦੇ ਨੇ, ਉਹਨਾਂ ਦੇ ਲਈ ਵੀ ਇਹ ਬੇਸਿਕ ਸਪਿਰਿਟ ਹੈ ਸਿੱਖੀ ਦੀ
ਜਿਹੜੀ ਅਕਾਲ ਤਖਤ ਦੇ ਨਾਲ ਸੁਭਾਇਮਾਨ ਹੁੰਦੀ ਹੈ, ਐਮਬੋਡੀਮੈਂਟ ਉਸ ਦਾ ਬਣਦੀ ਹੈ, ਇੰਸਟੀਟਿਊਸ਼ਨਲਾਈਜ਼ ਹੁੰਦੀ ਹੈ। ਮੀਰੀ ਪੀਰੀ ਦੇ ਇਕੱਲੇ 2 ਤਲਵਾਰਾਂ ਹੀ ਗੁਰੂ ਸਾਹਿਬ ਨੇ ਨਹੀਂ ਪਹਿਨੀਆਂ, ਮੀਰੀ ਪੀਰੀ ਦੇ 2 ਨਿਸ਼ਾਨ ਵੀ ਜਿਹੜੇ ਅੱਜ ਝੂਲਦੇ ਨੇ, ਇਹ ਰਿਮਾਈਂਡਰ ਨੇ। ਔਰ ਇਹ ਚੌਪਈ ਹੈ, ਨਾ ਹਮ ਚੂੜਾ ਨਾ ਘੁਮਿਆਰ, ਨਾ ਜੱਟ ਔਰ ਨਾ ਹੀ ਲੋਹਾਰ, ਨਾ ਤਰਖਾਣ ਨਾ ਹਮ ਖੱਤਰੀ, ਹਮ ਹੈ ਸਿੰਘ ਭੁਜੰਗਣ ਛਤਰੀ। ਕਸ਼ਤਰੀ, ਹੁਣ ਕਸ਼ਤਰੀ ਫਾਈਟਰ ਹੈ ਕਿ ਬਈ ਅਸੀਂ ਇਹ ਕੋਈ ਜ਼ਾਤਾਂ ਵਾਲੇ, ਹੁਣ ਉਹ ਨਹੀਂ ਜੋ ਬ੍ਰਾਹਮਣ ਨੇ ਸਾਨੂੰ ਬਣਾਇਆ ਹੋਇਆ ਸੀ। ਹੁਣ ਅਸੀਂ ਹਮ ਹੈ ਸਿੰਘ ਭੁਜੰਗਨ ਕਸ਼ਤਰੀ, ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਤੇ ਮੰਗਾ। ਹੁਣ ਇਹ ਅੱਜ ਦੰਗੇਈ ਲਫ਼ਜ਼ ਡਿਫਰੈਂਟ ਕੰਟੈਕਸਟ ਯੂਜ਼ ਹੁੰਦਾ। ਦੰਗਾ ਸੀ ਫਾਈਟਰ, ਲੜਨਾ ਪਿੜਨਾ, ਕਿ ਸਾਡੀ ਜੇ ਕੋਈ ਜ਼ਾਤ ਪਾਤ ਹੈ ਤਾਂ ਉਹ ਦੰਗਾ ਹੈ, ਅਸੀਂ ਲੜਾਕੂ ਹੈ, ਅਸੀਂ ਲੜਨਾ ਜਾਣਦੇ ਹਾਂ, ਆਪਣੇ ਹੱਕਾਂ ਦੇ ਲਈ ਖਲੋਣਾ ਜਾਣਦੇ ਹਾਂ, ਮਜ਼ਲੂਮਾਂ ਦੇ ਲਈ ਖਲੋਂਦੇ ਹਾਂ। ਜ਼ਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਤੇ ਮੰਗਾ, ਖਾਲਸੇ ਹਮਰੋ ਵੱਡ ਧਰਮ, ਮਨ ਦੰਗੋ ਕਰਨੋ ਹਮਰੋ ਕਰਮ। ਕਿ ਸਾਡੇ ਅੰਦਰ ਚਾਹ ਹੀ ਦੰਗਾ ਕਰਨ ਦਾ ਹੁੰਦਾ ਹੈ ਵੀ ਕਿਵੇਂ ਅਤ ਹੀ ਰਣ ਮੈਂ ਤਬ ਜੂਝ ਮਰੋ, ਇਸ ਅਸੀਂ ਚਾਹ ਨਾਲ ਭਰੇ ਹੋਏ ਹਾਂ। ਮੂਰਖ ਜੋ ਗਰਭ ਜਾਤ ਕਾ ਕਰੇ ਵੈ ਭੇਡੂ, ਮੈਂ ਹੈ ਭੇਡਨ ਹਰੈ। ਜ਼ਾਤ ਪਾਤ ਦਾ ਗੁਮਾਨ ਕਰਨ ਵਾਲਾ ਭੇਡੂ ਹੈ, ਉਹ ਐਕਸੈਪਟੇਬਲ ਨਹੀਂ ਹੈ। ਜ਼ਾਤ ਔਰ ਪਾਤ ਗੁਰੂ ਹਮਰੋ ਮਿਟਾਈ, ਜਬ 5 ਸਿੰਘ ਹਮ ਪਾਹੁਲ ਪਿਆਈ। ਜਦੋਂ 5 ਪਿਆਰਿਆਂ ਨੇ ਸਾਨੂੰ ਪਾਹੁਲ ਦਿੱਤੀ, ਜ਼ਾਤ ਪਾਤ ਖਤਮ ਕਰ ਦਿੱਤੀ। ਜ਼ਾਤ ਔਰ ਪਾਤ ਗੁਰੂ ਹਮਰੋ ਮਿਟਾਈ, ਜਬ 5 ਸਿੰਘ ਹਮ ਪਾਹੁਲ ਪਿलाई, सीधे दाड़े हमरे कुंडे मुछैरो, सदा रहे हम शस्त्रन पहरो, हम गीदो गुर शेर बनायो, जीवने की है राह बतायो। कि भी साढ़े सीधे दाड़े मुछैरे ने, कुंडियां मुछां, सदा रहे हम शस्त्रन पहरो, हमेशा असी शस्त्रां दे नाल लैस हां। हम गीदो, असी गिद्दड़ सी, गुरु शेर बनायो, जीवने की है राह बतायो। जीवन जुगत बिल्कुल ये है कि शस्त्रां चों जीवन जुगती दा मैसेज है, ये इवें नहीं। और वही जदों असी चौथी जंग जिहड़ी 6वें पातशाह करतारपुर जिहड़े जलंधर दे नेड़े है उत्थे हुंदी है, पैंदे खान जिस नूं खुद ਜਿਹੜਾ ਉਹ ਪਾਲਿਆ, ਉਸ ਦੀ ਪਰਵਰਿਸ਼ ਕੀਤੀ, ਅਲਟੀਮੇਟਲੀ ਉਹ ਟ੍ਰੇਟਰ ਬਣਦਾ ਹੈ, ਉਸ ਜੰਗ 'ਚ ਉਹ ਕਰਦਾ। ਔਰ ਜਦੋਂ ਜਿਹੜਾ ਉਹਨੂੰ ਵਾਰ ਕਰਨ ਲਈ 6ਵੇਂ ਪਾਤਸ਼ਾਹ ਕਹਿੰਦੇ ਨੇ ਅਤੇ ਉਹ ਵਾਰ ਕਰਦਾ ਅਤੇ ਗੁਰੂ ਸਾਹਿਬ ਰੋਕ ਲੈਂਦੇ ਨੇ। ਅਤੇ ਵਾਰ ਕਰਕੇ ਜਦੋਂ ਗੁਰੂ ਸਾਹਿਬ ਉਹਨੂੰ ਥੱਲੇ ਸੁੱਟ ਲੈਂਦੇ ਨੇ ਤਾਂ ਉਹਨੂੰ ਕਹਿੰਦੇ ਨੇ ਪੈਂਦੇ ਖਾਂ ਵਾਰ ਇੰਜ ਨਹੀਂ ਇੰਜ ਕਰੀਦਾ। ਉਹ ਜਦੋਂ ਥੱਲੇ ਡਿੱਗਦਾ ਅਤੇ ਸੂਰਜ ਢਲ ਰਿਹਾ, ਔਰ ਗੁਰੂ ਸਾਹਿਬ ਕਿਉਂਕਿ ਪੈਂਦੇ ਖਾਂ ਨਾਲ ਬਹੁਤ ਪਿਆਰ ਸੀ, ਉਸ ਦੇ ਸਿਰ ਦੇ ਉੱਤੇ ਜਿਹੜੀ ਹੈ ਉਹ ਢਾਲ ਰੱਖ ਦਿੰਦੇ ਨੇ, ਢਾਲ ਦੀ ਛਾਂ। ਤੇ ਉਹ ਕਹਿੰਦੇ ਨੇ ਕਿ ਪੈਂਦੇ ਖਾਨ ਤੇਰਾ ਅਖੀਰਲਾ ਵਕਤ ਆ ਗਿਆ, ਕਲਮਾ ਪੜ੍ਹ ਲੈ। ਤੇ ਉਹ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਬੜੀ ਖੂਬਸੂਰਤ ਲਾਈਨ ਲਿਖੀ ਜਦੋਂ ਬਿਆਨ ਕਰਦੇ ਨੇ। ਉਹ ਕਹਿੰਦੇ ਨੇ, ਉਹ ਗੁਰੂ ਦਾਈ ਸੌਰਡ ਇਜ਼ ਮਾਈ ਕਲਮਾ, ਕਿ ਉਹ ਗੁਰੂ ਸਾਹਿਬ ਤੁਹਾਡੀ ਤਲਵਾਰ ਹੀ ਮੇਰਾ ਕਲਮ ਹੈ। ਸੋ ਇਹ ਸ਼ਸਤਰ ਜਾਂ ਜਦੋਂ ਪ੍ਰਥਮ ਭਗੌਤੀ ਸਿਮਰ ਕੇ ਅਸੀਂ ਉਸ 'ਚੋਂ ਦੇਖਦੇ ਹਾਂ, ਜਾਂ ਜੈ ਤੇਗੰਗ ਦੇਖਦੇ ਹਾਂ, ਜਾਂ ਅਰਦਾਸ ਸ੍ਰੀ ਸਾਹਿਬ ਜੀ ਸਹਾਇ, ਉਹ ਸੌਲਡ ਆਈ ਸੀਕ ਦਾਈ ਪ੍ਰੋਟੈਕਸ਼ਨ। ਸੋ ਇਹ ਰੂਹਾਨੀਅਤ ਦਾ ਹੀ ਚਿੰਨ੍ਹ ਹੈ। ਜਦੋਂ ਅਸੀਂ ਚੌਪਈ ਸਾਹਿਬ ਪੜ੍ਹਦੇ ਹਾਂ ਜਾਂ ਸ੍ਰੀ ਅਸਤੁਜ, ਹੁਣ ਉਹ ਵਾਹਿਗੁਰੂ ਜਿਸ ਦੇ ਝੰਡੇ ਦੇ ਵਿੱਚ ਤਲਵਾਰ ਹੈ, ਅਸ ਤਲਵਾਰ ਨੂੰ ਕਹਿੰਦੇ ਨੇ, ਅਤੇ ਤੁਜ ਤਵੱਜ ਹੈ, ਫਲੈਗ ਹੈ। ਹੁਣ ਇਹ ਐਸਟੈਬਲਿਸ਼ ਹੋਇਆ ਤਖਤ ਜਿਹੜਾ ਹੈ, ਇਹੀ ਸਾਡਾ ਤਖਤ 4 ਸਦੀਆਂ ਤੋਂ। ਫਿਰ ਅਸੀਂ ਬੇਸ਼ੱਕ ਵਿੱਚ ਵਿਚਾਲੇ ਟਾਈਮ ਨੇ, ਕਦੇ ਉਹ ਪ੍ਰਿਥੀਏ ਦਾ ਟੱਬਰ ਉੱਥੇ ਕਾਬਜ਼ ਰਹਿੰਦਾ, ਫਿਰ ਭਾਈ ਮਨੀ ਸਿੰਘ ਹੋਰਾਂ ਨੂੰ 1698-99 ਦੇ ਵਿੱਚ ਜਿਹੜਾ ਉਹ ਗੁਰੂ 10ਵੇਂ ਪਾਤਸ਼ਾਹ ਭੇਜਦੇ ਨੇ, ਉਹਨਾਂ ਦੇ ਕੋਲ ਪ੍ਰਬੰਧ ਆ ਜਾਂਦਾ ਹੈ। ਫਿਰ ਅਸੀਂ ਜਿਹੜਾ ਦੌਰ ਅਬਦਾਲੀ ਦੇ ਹਮਰਿਆਂ ਦਾ ਦੇਖਦੇ ਹਾਂ, ਬਾਬਾ ਗੁਰਬਖਸ਼ ਸਿੰਘ ਆਪਣੇ 30 ਸਾਥੀ ਸਿੰਘਾਂ ਦੇ ਨਾਲ ਜੂਝਦੇ ਨੇ, ਸ਼ਹੀਦੀ ਪਾਉਂਦੇ ਨੇ। ਲੇਕਿਨ ਔਰ ਸਾਡੀਆਂ ਅੱਖਾਂ ਦੇ ਸਾਹਮਣੇ ਬਹੁਤ ਸਾਰਿਆਂ ਦੀਆਂ ਯਾਦਾਂ ਦੇ ਵਿੱਚ ਜੂਨ ਦਾ ਪਹਿਲਾ ਹਫਤਾ, ਜੂਨ 84, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ
ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਉਸ ਅਕਾਲ ਤਖਤ ਦੇ ਗਲੋਰੀਅਸ ਇਤਿਹਾਸ ਨੂੰ ਦੁਹਰਾਉਂਦੇ ਨੇ। ਹੁਣ ਇਹ ਅਕਾਲ ਤਖਤ ਦੀ ਸਪਿਰਿਟ ਹੈ। ਇੱਥੇ ਕਦੇ ਮੱਸਾ ਰੰਗੜ ਵੀ ਆ ਸਕਦਾ ਹੈ, ਕਿਤੇ ਅਰੂੜ ਸਿੰਘ ਵੀ ਆ ਸਕਦਾ ਹੈ, ਤੇ ਕਿਤੇ ਗਿਆਨੀ ਗੁਰਬਚਨ ਸਿੰਘ ਵਰਗੇ ਔਰ ਜੂਨ 84 'ਚ ਕਿਰਪਾਲ ਸਿੰਘ ਵਰਗੇ, ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ ਹੈ, ਇਹ ਕਲਾਸ ਵੀ ਆ ਸਕਦੀ ਹੈ। ਪਰ ਸਿੱਖ ਕੌਮ ਦੇ ਅੰਦਰ ਅਕਾਲ ਤਖਤ ਉਹੀ ਡਿਫਾਇੰਸ, ਉਹੀ ਦਿੱਲੀ ਤਖਤ ਨੂੰ ਚੈਲੰਜ, ਉਹੀ ਸੱਚ ਹੱਕ ਇਨਸਾਫ ਦੀ ਗੱਲ, ਉਸ ਨੂੰ ਅੱਗੇ ਤੋਰਨ ਦੀ ਲਾਈਨ ਔਰ ਉਸ ਅਕਾਲ ਤਖਤ ਦੀ ਅਜ਼ਮਤ ਲਈ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝਣ ਦਾ ਸੰਕਲਪ। ਹੁਣ ਜਿਹੜੀ ਹਕੂਮਤ ਜੂਨ 84 'ਚ ਜੇ ਉਹਨਾਂ ਨੇ ਅਕਾਲ ਤਖਤ ਨੂੰ ਟਾਰਗੇਟ ਕੀਤਾ ਔਰ ਇੱਕ ਮੀਟਿੰਗ ਦੇ ਵਿੱਚ ਇੰਦਰਾ ਗਾਂਧੀ ਨੇ ਟੌੜੇ ਨੂੰ ਇਹ ਕਿਹਾ ਸੀ, ਹੁਣ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਰਿਕਾਰਡ ਦੇ ਵਿੱਚ ਆਈਆਂ कि जी आप हर जब आपका मन करता है अकाल तख्त से आप मोर्चा लगा देते हैं दिल्ली सरकार के खिलाफ। ਹੁਣ ਜਦੋਂ ਤੁਸੀਂ ਦੇਖੋਗੇ ਅਸੀਂ ਅੱਜ ਜਦੋਂ ਗੱਲ ਕਰ ਰਹੇ ਹਾਂ ਧਰਮ ਯੁੱਧ ਮੋਰਚਾ ਲਾਸਟ ਮੋਰਚਾ ਹੈ ਜਿਹੜਾ ਅਕਾਲ ਤਖਤ ਤੋਂ ਸ਼ੁਰੂ ਹੋਇਆ। ਅੱਛਾ, ਆਲਮੋਸਟ 42 ਸਾਲ ਹੋ ਗਏ ਨੇ। 1982 ਦੇ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ। ਆਲਮੋਸਟ 42 ਇਅਰਸ ਪਲੱਸ ਕੋਈ ਮੋਰਚਾ ਨਹੀਂ ਲੱਗਾ ਹੈ ਅਕਾਲ। ਫਿਰ ਉਹਨਾਂ ਨੇ ਕਿਵੇਂ ਹਕੂਮਤ ਨੇ ਅਕਾਲ ਤਖਤ ਨੂੰ ਗੁਰਦੁਆਰਾ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਕਿਵੇਂ ਅੱਜ ਇਸ ਨੂੰ ਕਿੰਨਿਆਂ ਕੁ ਨੇ ਨੋਟਿਸ ਕੀਤਾ ਹੈ ਕਿ ਤਖਤਾਂ ਦੀ ਪਰੰਪਰਾ ਜਿਹੜੀ ਹੈ ਪਰਿਕਰਮਾ ਨਹੀਂ ਹੁੰਦੀ। ਲੇਕਿਨ 84 ਤੋਂ ਬਾਅਦ ਜਿਹੜਾ ਅਕਾਲ ਤਖਤ ਭਾਵੇਂ ਪਹਿਲਾਂ ਸਰਕਾਰ ਨੇ ਬਣਾਇਆ ਉਹ ਤਾਂ ਅਸੀਂ ਢਾਹ ਦਿੱਤਾ ਹੈ, ਪਰ ਜਿਹੜਾ ਅਸੀਂ ਵੀ ਬਿਲਡ ਕੀਤਾ ਹੈ ਉਹਨਾਂ ਨੇ ਉਸ ਸੁੰਦਰੀਕਰਨ ਦੇ ਨਾਂ ਥੱਲੇ ਜੋ ਆਲਾ ਦੁਆਲਾ ਢਾਇਆ ਸੀ, ਅੱਜ ਅਸੀਂ ਅਕਾਲ ਤਖਤ ਦੀ ਪਰਿਕਰਮਾ ਬਣਾਈ ਹੋਈ ਹੈ। ਕਿਉਂਕਿ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਬਿਲਕੁਲ ਠੀਕ ਉਹਦੇ ਪਿੱਛੇ ਸੀ, ਪਰਿਕਰਮਾ ਨਹੀਂ ਸੀ। ਕਿਉਂਕਿ ਤਖਤ ਤੋਂ ਫਰਮਾਨ ਸੁਣਾਏ ਜਾਂਦੇ ਨੇ, ਤਖਤ ਦੇ ਸਾਹਮਣੇ ਸਜ਼ਾਵਾਂ, ਜੇ ਅਸੀਂ ਕੋਰੜੇ ਮਾਰਨ ਦੀ ਸਜ਼ਾ ਦੀ ਗੱਲ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਨੇ ਆਦੇਸ਼ ਕੀਤਾ, ਫਿਰ ਤੁਸੀਂ ਗੁਰਦੁਆਰੇ 'ਚ ਤਾਂ ਚੀਕਾਂ ਨਹੀਂ ਕਿਸੇ ਦੀਆਂ ਸੁਣ ਸਕਦੇ ਕਿਉਂਕਿ ਤਖਤ ਹੈ। ਫਿਰ ਐਸਾ ਵੀ ਅਸੀਂ ਦੇਖਦੇ ਹਾਂ ਕਿ ਬੰਦਈ ਖਾਲਸਾ, ਤਤ ਖਾਲਸਾ ਦੇ ਵੇਲੇ ਜਦੋਂ ਫੈਸਲਾ ਕਰਾਉਣ ਦਾ ਵੇਲਾ ਆਇਆ ਸੀ ਵੀ ਘੋਲ ਕਰਾ ਲਓ ਸਾਹਮਣੇ, ਉਹ ਵੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੁੰਦਾ। ਪਰ ਤੁਸੀਂ ਦੇਖੋਗੇ ਕਿ ਕਿਵੇਂ ਹੁਣ ਅਸੀਂ ਜਦੋਂ ਗੱਲ ਕਰ ਰਹੇ ਹਾਂ ਕਿ ਅਕਾਲ ਤਖਤ ਇੱਕ ਉਹ ਗਲੋਰੀ ਜਿਹੜੀ 6ਵੇਂ ਪਾਤਸ਼ਾਹ ਨੇ ਸਥਾਪਿਤ ਕੀਤੀ ਔਰ ਕਿਵੇਂ 18ਵੀਂ ਸਦੀ 'ਚ ਜਦੋਂ ਅਸੀਂ ਇੱਕ ਰੋਲ ਮਾਡਲ ਜਥੇਦਾਰ ਆਗੂ ਦੇ ਤੌਰ ਤੇ ਦੇਖਦੇ ਹਾਂ ਤੇ ਅਕਾਲੀ ਫੂਲਾ ਸਿੰਘ ਸਾਡੇ ਸਾਹਮਣੇ ਆਉਂਦੇ ਨੇ ਕਿ ਕਿਵੇਂ ਗੁਰੂ ਪੰਥ ਦੇ ਫੈਸਲੇ ਨੂੰ ਫਾਈਨਲਾਈਜ਼ ਕਰਕੇ ਸਰਬੱਤ ਖਾਲਸਾ ਦੇ ਵਿੱਚ ਕੰਸੈਂਸਸ ਦੇ ਨਾਲ ਅਕਾਲ ਤਖਤ ਦੀ ਮੋਹਰ ਥੱਲੇ ਔਰ ਅਕਾਲ ਤਖਤ ਦੀ ਮੋਹਰ ਦੇ ਉੱਤੇ ਜਿਹੜਾ ਅਕਾਲ ਸਹਾਇ ਇਹ ਲਫ਼ਜ਼ ਹੁੰਦੇ ਸੀ ਕਿਉਂਕਿ ਅਕਾਲ ਦਾ ਤਖਤ ਹੈ ਤੇ ਉਸ ਦੀ ਸਹਾਇਤਾ ਵੀ ਅਕਾਲ ਨੇ ਹੀ ਕਰਨੀ ਹੈ। ਜਿਹੜਾ ਅਕਾਲ ਤਖਤ ਦੀ ਸ਼ਰਨ ਆਏਗਾ ਇਹ ਤਖਤ ਸੀ। ਇਹੀ ਕਾਰਨ ਹੈ 18ਵੀਂ ਸਦੀ 'ਚ ਜੇ ਕੋਈ ਕਸੂਰ ਤੋਂ ਕੋਈ ਬ੍ਰਾਹਮਣ ਆ ਕੇ ਕਹਿੰਦਾ ਜੀ ਮੇਰੀ ਪੰਡਤਾਣੀ ਲੈ ਗਿਆ ਉੱਥੋਂ ਦਾ ਨਵਾਬ, ਤੇ ਕਿਵੇਂ ਸਿੰਘ ਜਾ ਕੇ ਉਸ ਨੂੰ ਛੁਡਾ ਕੇ ਨਹੀਂ ਲਿਆਉਂਦੇ, ਕਿੰਨਾ ਨੁਕਸਾਨ ਵੀ ਹੁੰਦਾ ਹੈ। ਸੋ ਕਿਉਂਕਿ ਤਖਤ ਹੈ, ਤਖਤ ਦੇ ਸਾਹਮਣੇ ਕੋਈ ਵੀ ਭਾਵੇਂ ਤਖਤ ਪੰਥ ਦਾ ਹੈ, ਇਹੀ ਕਾਰਨ ਹੈ ਕਿ ਅੰਮ੍ਰਿਤਧਾਰੀ ਦੀ ਅਰਦਾਸ ਹੋ ਸਕਦੀ ਹੈ, ਪਤਤ ਦੀ ਨਹੀਂ ਹੋ ਸਕਦੀ, ਲੇਕਿਨ ਫਰਿਆਦੀ ਕੋਈ ਵੀ ਹੋ ਸਕਦਾ। ਉਹ ਅਸੀਂ ਵਕਤਨ ਬਾ ਵਕਤਨ ਸਾਡਾ ਇਤਿਹਾਸ ਭਰਿਆ ਹੋਇਆ ਹੈ ਕਿ ਕਿਵੇਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਕੋਈ ਵੀ ਹਿੰਦੂ, ਮੁਸਲਮਾਨ, ਈਸਾਈ ਕੋਈ ਵੀ ਆ ਕੇ ਫਰਿਆਦੀ ਹੋ ਸਕਦਾ ਹੈ। ਔਰ ਇਹੀ ਕਾਰਨ ਹੈ ਕਿ ਇੱਕ ਪਾਸੇ ਸੋਵਰਨਿਟੀ ਦੇ ਨਾਲ ਇਹ ਤਖਤ ਜੁੜਿਆ, ਦੂਜੇ ਪਾਸੇ ਦਿੱਲੀ ਦੇ ਹਾਕਮ ਔਰ ਫਿਰ ਉਹਨਾਂ ਦੇ ਜ਼ਰ ਖਰੀਦ ਕਿਸਮ ਦੇ ਲੋਕ, ਉਹਨਾਂ ਨੇ ਕਿਵੇਂ ਇਹਦੀ ਡਿਗਨਿਟੀ ਨੂੰ ਲੋ ਕਰਨ ਦੀ ਕੋਸ਼ਿਸ਼ ਕੀਤੀ। ਕਿਵੇਂ ਜਿਵੇਂ ਪਹਿਲੇ ਤਾਂ ਮੈਂ ਇਹ ਦੇਖਦਾ ਵੀ ਡਿਜ਼ਾਈਨ ਦੇ ਵਿੱਚ ਹੀ ਉਹਨਾਂ ਨੇ ਅਕਾਲ ਤਖਤ ਦੀ ਪਰਿਕਰਮਾ ਬਣਾ ਦਿੱਤੀ ਹੈ, ਉਸ ਦਾ ਜਿਹੜਾ ਤਖਤ ਦੇ ਸਟੇਟਸ ਨੂੰ ਡਿਲਿਊਟ ਕਰਨ ਦੀ ਗੱਲ। ਇਸੇ ਤਰ੍ਹਾਂ ਅਸੀਂ ਅਕਾਲ ਤਖਤ ਦੇ ਜਥੇਦਾਰ, ਹੁਣ ਪਹਿਲੀ ਗੱਲ ਮੈਂ ਅੱਜ ਇੰਨਾ ਵਕਤ ਨਹੀਂ ਹੈ ਕਿ ਮੈਂ ਉਸ ਡਿਟੇਲ 'ਚ ਜਾਵਾਂ, ਸਾਡੇ ਕੋਈ ਇਸ ਕਿਸਮ ਦੀ ਐਸਟੈਬਲਿਸ਼ਡ ਕਲਰਜੀ ਨਹੀਂ ਹੈ ਜਿਨ੍ਹਾਂ ਦੇ ਕੋਲ ਪਾਵਰ ਹੈ ਹਮੇਸ਼ਾ ਲਈ ਜਿੱਥੇ, ਲੇਕਿਨ ਕਿਵੇਂ ਹੌਲੀ 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 ਪਹਿਲਾਂ ਜਥੇਦਾਰਾਂ ਨੂੰ ਜਿਹਨਾਂ ਨੂੰ ਗੁਰਦੁਆਰਾ ਐਕਟ 'ਚੋਂ ਬਾਹਰ ਰੱਖਿਆ ਗਿਆ ਸੀ, ਇਹਨਾਂ ਨੇ ਆਪਣਾ ਮੁਲਾਜ਼ਮ ਬਣਾਇਆ ਸ਼੍ਰੋਮਣੀ ਕਮੇਟੀ ਨੇ। ਫਿਰ ਕਿਵੇਂ ਉਹਨਾਂ ਨੇ ਵੀ ਆਪਣੀ ਤਾਕਤ ਦਾ ਮਿਸਯੂਜ਼ ਕੀਤਾ ਜਾਂ ਕਰਦੇ ਨੇ, ਜਿਹਨੂੰ ਮਰਜ਼ੀ ਉਹ ਚਿੱਠੀ ਲਿਖ ਕੇ ਸੱਦ ਲਿਆ, ਕਿਸੇ ਨੂੰ ਮਾਫ ਕਰਤਾ, ਕਿਸੇ ਨੂੰ ਸਜ਼ਾ ਸੁਣਾ ਦਿੱਤੀ ਔਰ ਹਰ ਇੱਕ ਨੂੰ ਅਸੀਂ ਤਾਂ ਹੁਣ ਕਿਦੇ ਜਿਹੜੇ ਆ ਉਹ ਪਰਦੇ ਫੋਲ ਸਕਦੇ ਆ ਕਿ ਭਾਈ ਜਾਂ ਪਰਤਾਂ ਖੋਲ ਸਕਦੇ ਆ ਕਿ ਕੌਣ ਕੌਣ ਕੀ ਕਰਦਾ। ਜਦੋਂ ਚਾਹਿਆ ਸਿਆਸੀ ਪਰਪਸ ਲਈ ਆਪਣੇ ਸਿਆਸੀ ਮੁਖਾਲਫ ਦੀ
ਆਵਾਜ਼ ਬੰਦ ਕਰਨ ਲਈ ਵੀ ਵਰਤਿਆ। ਸੋ ਠੀਕ ਹੈ, ਇੱਕ ਪਾਸੇ ਸਿੱਖਾਂ 'ਚ ਇਸ ਵੇਲੇ ਪੰਜਾਬ ਜਿਹੜੀ ਇੱਕ ਜਾਗਰੂਕ ਸਾਡੀ ਧਿਰ ਹੈ, ਉਹਨਾਂ ਦੇ ਵਿੱਚ ਪੰਜ ਪ੍ਰਧਾਨੀ ਜਾਂ ਕਿਵੇਂ ਗੁਰੂ ਪੰਥ ਦਾ ਸਿਸਟਮ ਜਾਂ ਅਕਾਲ ਤਖਤ ਨੂੰ ਕਿਵੇਂ ਲਿਬਰੇਟ ਕਰਵਾਇਆ ਜਾਏ, ਉਹ ਮੁਹਿੰਮ ਆਪਣੀ ਥਾਂ ਤੇ ਚੱਲੀ ਹੈ। ਉਹ ਇੱਕ ਡਿਫਰੈਂਟ ਪਰਸਪੈਕਟਿਵ ਦੇ ਵਿੱਚ ਗੱਲ ਜਿਹੜੀ ਆ ਹੋ ਰਹੀ ਹੈ। ਲੇਕਿਨ ਅਸੀਂ ਇਸ ਅੱਜ ਦਾ ਜਿਹੜਾ ਫੈਸਲਾ ਹੈ ਉਹ ਸਾਰਿਆਂ ਨੂੰ ਦੇਖ ਰਹੇ ਕਿ ਵੀ ਉਸ ਸਾਰੇ ਦੇ ਵਿੱਚ ਇਹਨਾਂ 40-42 ਸਾਲਾਂ 'ਚ ਬਾਦਲਾਂ ਦੇ ਹੱਥ ਜਦੋਂ ਤੋਂ ਪਾਵਰ ਆਈ, ਕਿਵੇਂ ਈਵਨ ਜਿਹੜੀ ਜਥੇਦਾਰਾਂ ਦੀ ਨਿਯੁਕਤੀ ਵਾਲੀ ਗੱਲ ਵੀ ਸੀ, ਭਾਵੇਂ ਕਿਉਂਕਿ ਟੋਟਲੀ ਪੋਲੀਟੀਕਲ ਜਿਹੜਾ ਹੈ ਇਸ ਥਾਂ ਦੇ ਉੱਤੇ ਜਥੇਦਾਰ ਗੁਰਦਿਆਲ ਸਿੰਘ ਅਜਨੋਆ ਜਿਨ੍ਹਾਂ ਨੂੰ ਅਸੀਂ ਮੌਜੂਦਾ ਦੌਰ ਦਾ ਇੱਕ ਬੇਬਾਕ ਜਥੇਦਾਰ ਕਹਿੰਦੇ ਹਾਂ, ਉਹ ਡਿਸਟ੍ਰਿਕਟ ਹੁਸ਼ਿਆਰਪੁਰ ਅਕਾਲੀ ਦਲ ਦੇ ਅਕਾਲੀ ਜਥੇ ਦੇ ਪ੍ਰਧਾਨ ਸਨ। ਉਸ ਤੋਂ ਪਹਿਲਾਂ ਸਾਧੂ ਸਿੰਘ ਭੌਰਾ, ਉਸ ਤੋਂ ਪਹਿਲਾਂ ਜਿਹੜੇ ਨੇ ਜਥੇਦਾਰ ਊਧਮ ਸਿੰਘ ਨਾਗੋਕੇ ਵੀ ਔਰ ਗੁਰਮੁਖ ਸਿੰਘ ਮੁਸਾਫਰ ਵੀ ਔਰ ਸੋਹਣ ਸਿੰਘ ਭਕਨਾ ਵੀ 1930। ਲੇਕਿਨ ਇਹਨਾਂ ਨੂੰ ਕਿਵੇਂ ਬਾਦਲਾਂ ਨੇ ਟੌੜਿਆਂ ਨੇ ਰਲ ਕੇ ਇਹਨੂੰ ਗ੍ਰੰਥੀਆਂ ਦੇ ਹਵਾਲੇ ਕੀਤਾ ਕਿ ਜੀ ਪ੍ਰਮੋਸ਼ਨ ਜਿਵੇਂ ਹੁੰਦੀ ਹੈ ਕਿ ਬਈ ਇੱਕ ਐਸਟੀਓ ਭਰਤੀ ਹੋਇਆ ਤਾਂ ਉਹਨੇ ਚੀਫ ਇੰਜੀਨੀਅਰ ਤੱਕ ਪਹੁੰਚਣਾ ਹੈ, ਉਹ ਐਕਸੀਅਨ ਲਾਤਾ, ਐਸਸੀ ਲਾਤਾ, ਚੀਫ ਇੰਜੀਨੀਅਰ, ਇਵੇਂ ਇਹਨਾਂ ਨੇ ਬਣਾਤਾ ਜੀ ਅਰਦਾਸੀਆ ਤੋਂ ਗ੍ਰੰਥੀ ਤੋਂ ਹੈੱਡ ਗ੍ਰੰਥੀ ਤੋਂ ਜਥੇਦਾਰ। ਕਿਉਂਕਿ ਉਹ ਸਾਰੀ ਉਸ ਮੁਲਾਜ਼ਮਤ 'ਚ ਜੋ ਉਹਨਾਂ ਦਾ ਇੱਕ ਬਣਿਆ ਹੁੰਦਾ ਰੁਚੀ, ਔਰ ਫਿਰ ਕਿਵੇਂ ਉਹਨਾਂ ਨੂੰ ਵਰਤਿਆ, ਕਿਵੇਂ ਪੂਰਨ ਸਿੰਘ ਨੂੰ ਵਰਤਿਆ, ਕਿਵੇਂ ਇੱਕ ਨੂੰ ਲਾਉਣ ਲਈ ਦੂਜਾ ਪਹਿਲਾਂ ਹੀ ਤਿਆਰ ਬੈਠਾ ਹੁੰਦਾ ਸੀ, ਔਰ ਕਿਵੇਂ ਫਿਰ ਗਿਆਨੀ ਗੁਰਬਚਨ ਸਿੰਘ ਔਰ ਗਿਆਨੀ ਗੁਰਮੁਖ ਸਿੰਘ ਔਰ ਇਹਨਾਂ ਸਾਰਿਆਂ ਦੇ ਰਾਹੀਂ ਇਹਨਾਂ ਨੂੰ ਘਰ ਸੱਦ ਕੇ ਬਾਦਲ ਐਂਡ ਕੰਪਨੀ ਨੇ ਜਿਹੜਾ ਉਹ ਕਿਵੇਂ ਜਿਹੜਾ ਉਹਦਾ ਸੌਦਾ ਸਾਧ ਦਾ ਨੂੰ ਮਾਫੀ ਦੇਣ ਲਈ ਚਿੱਠੀ ਦਿੱਤੀ, ਕਿਵੇਂ ਉਹਨਾਂ ਨੇ ਟੇਪਰ ਕੀਤਾ, ਉਹਦੀ ਗੱਲ ਅਸੀਂ ਵੇਰਵੇ ਨਾਲ ਕਰਾਂਗੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਬਾਵਜੂਦ ਕਿ ਇੱਥੇ ਜਿਵੇਂ ਮੈਂ ਕਿਹਾ ਵੀ ਪਹਿਲਾਂ ਵੀ ਕਮਜ਼ੋਰ ਲੋਕ ਰਹੇ, ਲੇਕਿਨ ਅਕਾਲ ਤਖਤ ਦੀ ਗਲੋਰੀ, ਕਿਉਂਕਿ ਅਕਾਲ ਤਖਤ ਸਿੱਖ ਕੌਮ ਦੇ ਵਿੱਚ ਵਸਦਾ, ਇਹੀ ਕਾਰਨ ਸੀ ਕਿ ਸੌਦਾ ਸਾਧ ਦਾ ਮਾਫੀਨਾਮਾ ਪੰਥ ਨੇ ਕਬੂਲ ਨਹੀਂ ਕੀਤਾ, ਉਹਨਾਂ ਨੂੰ ਹੀ ਉਹ ਵਾਪਸ ਲੈਣਾ ਪਿਆ। ਤੇ ਜਦੋਂ ਇੱਕ ਵਾਰੀ ਵਾਪਸ ਲੈ ਲਿਆ, ਫਿਰ ਇਹ ਡਿਬੇਟ ਸ਼ੁਰੂ ਹੋਈ ਕਿ ਭਾਈ ਸਾਰੇ ਦੀ ਤਹਿ ਤੱਕ ਜਾ ਕੇ ਇਹਨਾਂ ਨੂੰ ਜਿਹੜਾ ਸਜ਼ਾ ਯਾਫਤਾ ਕੀਤਾ ਜਾਏ, ਕਿਸ ਹੱਦ ਤੱਕ ਇਹ ਠੀਕ ਐਡਮਿਸਿਬਿਲਿਟੀ ਹੋ ਗਈ, ਕਿਉਂਕਿ ਇਹ ਇਤਿਹਾਸ ਦਾ ਚੈਪਟਰ ਕਲੀਅਰ ਹੋ ਗਿਆ। ਹੁਣ ਇਤਿਹਾਸ ਜਿਹੜਾ ਇਹਨਾਂ ਨੂੰ ਨਾ ਕਦੇ ਮਾਫ ਕਰੇਗਾ। ਪਰ ਤੁਸੀਂ ਦੇਖੋ ਕਿ ਵੀ ਕਿਸ ਲੈਵਲ, ਇੱਕ ਪਾਸੇ ਕਿਵੇਂ ਅਕਾਲ ਤਖਤ ਦੇ ਜਥੇਦਾਰਾਂ ਨੂੰ ਜਾਂ ਅਕਾਲ ਤਖਤ ਦੀ ਤੋਹੀਨ ਕੀਤੀ ਗਈ, ਤੇ ਜਿਹੜਾ ਤੋਹੀਨ ਕਰਨ ਵਾਲਾ ਇਹਨਾਂ ਦਾ ਮਾਸਟਰਮਾਈਂਡ ਪ੍ਰਕਾਸ਼ ਸਿੰਘ ਬਾਦਲ ਹੈ, ਉਹਨੂੰ ਅਕਾਲ ਤਖਤ ਦੀ ਫਸੀਲ ਤੋਂ ਫਖਰੇ ਕੌਮ, ਪੰਥ ਰਤਨ ਇਹ ਖਿਤਾਬ। ਇਸ ਤੋਂ ਵੱਧ ਕੇ ਡੀਜਨਰੇਸ਼ਨ ਕੀ ਹੋ ਸਕਦੀ ਹੈ? ਹਾਲਾਂ ਹੁਣ ਕਿਹਾ ਗਿਆ ਜੀ ਅਸੀਂ ਫਖਰੇ ਕੌਮ ਵਾਪਸ ਲੈਂਦੇ ਹਾਂ ਤੇ ਦੂਸਰਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਭ ਦੇ ਬਾਵਜੂਦ ਕਿ ਕਿਸ ਹੱਦ ਤੱਕ ਇਹਨਾਂ ਨੇ ਡੀਜਨਰੇਟ ਹੋ ਕੇ ਇਸ ਨੂੰ ਪਹੁੰਚਾਇਆ, ਇੱਕ ਵਾਰ ਫਿਰ ਕੌਮ ਨੇ ਐਸਰਟ ਕੀਤਾ। ਔਰ ਜੋ ਕੁਝ ਸਾਹਮਣੇ ਆ ਰਿਹਾ ਇਸ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਦਿੱਲੀ ਦੇ ਗਲਿਆਰਿਆਂ 'ਚ ਵੀ ਉਹ ਵੀ ਇਹ ਸਮਝਦੇ ਸੀ ਕਿ ਵੀ ਅਸੀਂ ਇਹ ਜਿਹੜਾ ਹੁਣ ਇਹਨਾਂ ਨੂੰ ਅਕਾਲੀ ਦਲ ਨੂੰ ਵੀ ਫਿਨਿਸ਼ ਕਰਤਾ, ਇਹਨਾਂ ਦੇ ਤਖਤ ਨੇ ਵੀ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੇ ਵੀ ਆਪਣਾ ਮਜ਼ਾਕ ਬਣਾ ਲਿਆ, ਪਰ ਨਹੀਂ, ਕੌਮ ਨੇ ਰੀਅਸਰਟ ਕੀਤਾ। ਔਰ ਅਸੀਂ ਡਿਸਕਸ ਕਰਾਂਗੇ ਫਰਦਰ ਕਿ ਜੋ ਚੱਲ ਰਿਹਾ ਹੈ ਇਸ 'ਚੋਂ ਸਾਡਾ ਭਵਿੱਖ ਕੀ ਹੈ ਔਰ ਕਿਵੇਂ ਅਸੀਂ ਅਕਾਲ ਤਖਤ, ਜਿਸ ਤੋਂ ਇਸੇ ਅਕਾਲ ਤਖਤ ਤੋਂ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ 5 ਮੈਂਬਰੀ ਪੰਥਕ ਕਮੇਟੀ ਬਣਾਈ, 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੋਇਆ। ਔਰ ਅੱਜ ਜਦੋਂ ਕਿ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੀ ਸਟਰਗਲ ਇੱਕ ਆਪਣੇ ਉਸ ਲੈਵਲ ਦੇ ਉੱਤੇ ਡਿਸਕਸ ਹੋ ਰਹੀ ਹੈ, ਬੇਸ਼ੱਕ ਅਕਾਲ ਤਖਤ ਦੇ ਇਸ ਸਾਰੀ ਡਿਬੇਟ ਦੇ ਵਿੱਚ ਕਿਤੇ ਖਾਲਿਸਤਾਨ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਜਾਂ ਕਿਲਿੰਗ ਜਾਂ ਉਹ ਕਿਤੇ ਜਿਹੜਾ ਉਹ ਮੈਂਸ਼ਨ ਵੀ ਨਹੀਂ ਹੁੰਦਾ, ਲੇਕਿਨ ਇਹਦੇ ਬਾਵਜੂਦ ਸਾਨੂੰ ਇਸ ਗੱਲ ਦੀ ਤਸੱਲੀ ਜ਼ਰੂਰ ਹੈ ਕਿ ਅਕਾਲ ਤਖਤ ਦੀ ਅਜ਼ਮਤ, ਸ਼ਾਨ ਔਰ ਉਸ ਦੀ ਜਿਹੜੀ ਹੈ ਪ੍ਰਭੂ ਸਤਾ, ਇਸ ਵੱਲ ਘੱਟੋ ਘੱਟ ਬੇਬੀ ਸਟੈਪ
ਅੱਜ ਦੀ ਜਨਰੇਸ਼ਨ ਨੇ ਵੀ ਲੈਣੇ ਸ਼ੁਰੂ ਕੀਤੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਮੰਤਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।